बिस्मिल्लाहिर्रहमानिर्रहीम अस्सलाम वालेकुम। ਅੱਜ ਅਸੀਂ ਤੁਹਾਡੀ ਮੁਲਾਕਾਤ ਹਿੰਦੁਸਤਾਨ ਦੇ ਵਿੱਚੋਂ ਆਏ ਹੋਏ ਇੱਕ ਬਜ਼ੁਰਗਾਂ ਦੇ ਨਾਲ ਕਰਵਾ ਰਹੇ ਹਾਂ, ਜਿਹੜੇ ਇੰਡੀਆ ਦੇ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਦੇ ਵਿੱਚੋਂ ਉੱਠ ਕੇ ਆਏ ਆ। ਅਸੀਂ ਉਹਨਾਂ ਕੋਲ ਪੁੱਛਦੇ ਹਾਂ ਵੀ ਉਹ ਕਿਸ ਤਰ੍ਹਾਂ ਉੱਥੋਂ ਉੱਠ ਕੇ ਆਏ ਆ, ਉਹਨਾਂ ਨਾਲ ਕੀ ਮਾਮਲਾਤ ਪੇਸ਼ ਆਏ ਆ, ਉਹਨਾਂ ਦਾ ਉੱਥੇ ਰਹਿਣ ਸਹਿਣ ਕੀ ਸੀ, ਉਹਨਾਂ ਦੇ ਜਿਹੜੇ ਉੱਥੇ ਦੇ ਲੋਕ ਸੀ ਉਹਨਾਂ ਨਾਲ ਮਾਮਲਾਤ ਕਿਸ ਤਰ੍ਹਾਂ ਦੇ ਸੀਗੇ, ਅਤੇ ਉਹਨਾਂ ਦਾ ਸਫ਼ਰ ਕਿਸ ਤਰ੍ਹਾਂ ਪਾਕਿਸਤਾਨ ਆਉਣ ਤੱਕ ਕਿਹੜੀ ਮੁਸ਼ਕਿਲਾਤ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਕਿਸ ਤਰ੍ਹਾਂ ਦੇ ਲੋਕ ਮਿਲੇ, ਕੀ ਕੁਛ ਉਹਨਾਂ ਨੇ ਰਾਸਤੇ ਦੇ ਵਿੱਚ ਜ਼ੁਲਮੋ ਸਿਤਮ ਦੇਖਿਆ। ਅੱਜ ਉਹਨਾਂ ਦੀ ਜ਼ੁਬਾਨੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਬਾਬਾ ਜੀ, ਤੁਹਾਡਾ ਨਾਮ ਕੀ ਹੈ? ਫਜ਼ਲ ਮੁਹੰਮਦ। ਫਜ਼ਲ ਮੁਹੰਮਦ ਜੀ। ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ? ਨੂਰ ਮੁਹੰਮਦ। ਨੂਰ ਮੁਹੰਮਦ। ਹਾਂਜੀ। ਦਾਦਾ ਜੀ ਦੇ ਨਾਂ ਦਾ ਯਾਦ ਆ? ਸ਼ੇਰ ਮੁਹੰਮਦ। ਸ਼ੇਰ ਮੁਹੰਮਦ। ਹਾਂਜੀ। ਬਸ ਇੱਥੇ ਤੱਕ ਹੀ ਯਾਦ ਆ ਜਾਂ ਅੱਗੇ ਵੀ ਕੋਈ ਹੈਗਾ ਪਤਾ? ਪੜਦਾਦੇ ਦੇ ਨਾਂ ਦਾ ਪਤਾ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਹਾਂਜੀ। ਕਿਹੜੀ ਬਰਾਦਰੀ ਨਾਲ ਆਪਣਾ ਤਲਕ ਆ? ਅਰਾਈ ਮਰਾ। ਅਰਾਈ ਬਰਾਦਰੀ। ਹਾਂਜੀ। ਗੋਤ ਯਾਦ ਆ ਆਪਣੀ? ਕਿਹੜੀ ਗੋਤ ਆ? ਗੋਤ ਨਹੀਂ ਜੀ। ਗੋਤ ਨਹੀਂ ਯਾਦ ਹੈ। ਪਿੰਡ ਕਿਹੜਾ ਸੀ ਆਪਣਾ ਉੱਥੇ? ਤਹਿਸੀਲ ਕਿਹੜੀ ਸੀ? ਜ਼ਿਲ੍ਹਾ ਕਿਹੜਾ ਸੀਗਾ? ਤੁਸੀਂ ਆਪ ਵੀ ਦੱਸ ਦਿਓ। ਪਿੰਡ ਸਾਡਾ ਤੰਦਾਉਰਾ ਜੀ। ਕੀ? ਤੰਦਾਉਰਾ। ਤੰਦਾਉਰਾ? ਹਾਂ। ਤੰਦਾਉਰਾ, ਠੀਕ ਹੈ ਜੀ। ਡਾਕਖਾਨਾ ਖਾਸ ਸੀ। ਅੱਛਾ ਜੀ। ਤਹਿਸੀਲ ਨਕੋਦਰ। ਠੀਕ ਹੋ ਗਿਆ ਜੀ। ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਹਾਂਜੀ। ਠੀਕ ਆ। ਨਜ਼ਦੀਕ ਜਿਹੜੇ ਗਾਂਵ ਸੀਗੇ। ਪਿੰਡ ਕਿਹੜੇ ਸੀ ਨੇੜੇ ਨੇੜੇ? ਪਿੰਡ ਨੇੜੇ ਮਹਿਤਪੁਰ ਕਸਬਾ ਸੀ। ਮਹਿਤਪੁਰ। ਅੱਛਾ ਜੀ। ਕਸਬਾ ਸੀ। ਠੀਕ ਹੈ ਜੀ। ਸ਼ਮਸ਼ਾਬਾਦ ਪਿੰਡ ਸੀ। ਠੀਕ ਆ। ਜਤਾਣੀ ਪਿੰਡ ਸੀ। ਅੱਛਾ ਜੀ। ਕੋਟ ਬਾਦਲ ਖਾਨ ਦਾ ਕਸਬਾ ਸੀ। ਠੀਕ ਆ। ਹਰੀਪੁਰ ਪਿੰਡ ਸੀ। ਹਾਜੀਪੁਰ ਪਿੰਡ ਸੀ। ਹਰੀਪੁਰ। ਹਾਂ। ਹਰੀਪੁਰ। ਹਰੀਪੁਰ ਪਿੰਡ ਸੀ। ਅੱਛਾ। ਸਮੈਲਪੁਰ ਪਿੰਡ ਸੀ। ਠੀਕ ਹੋ ਗਿਆ ਜੀ। ਮੈਸੋਪੁਰ ਪਿੰਡ ਸੀ। ਅੱਛਾ। ਨਜ਼ਦੀਕ ਆ ਜਿਹੜੇ ਨੇੜੇ ਸੀਗੇ? ਸਾਡੇ ਨੇੜੇ ਜਿਹੜੇ ਪਿੰਡ ਸੀ। ਹਾਂਜੀ। ਉਹ ਤੋਂ ਇਲਾਵਾ ਉਹਨਾਂ ਪਿੰਡਾਂ ਦੇ ਨਾਲ ਜਿਹੜੇ ਸੀ, ਅੱਛਾ, ਉਹ ਵੀ ਸੰਗੋਵਾਲ ਪਿੰਡ ਸੀ। ਅੱਛਾ। ਆਦਰਮਾਨ ਪਿੰਡ ਸੀ। ਠੀਕ ਹੈ ਜੀ। ਅਕਰਪੁਰਾ ਪਿੰਡ ਸੀ। ਠੀਕ ਹੈ ਜੀ। ਸ਼ਾਹਪੁਰਾ ਪਿੰਡ ਸੀ। ਠੀਕ। ਮਹਿਤਪੁਰ ਕਸਬੇ ਦੇ ਨਾਲ ਸ਼ਾਹਪੁਰਾ। ਤੁਹਾਡੀ ਉਦੋਂ ਉਮਰ ਕਿੰਨੀ ਸੀ ਜਦੋਂ ਤੁਸੀਂ ਉੱਥੋਂ ਉੱਠ ਕੇ ਆਏ? ਅੰਦਾਜ਼ਾ ਇਹੋ 20-22-25 ਸਾਲ। 20-22-25 ਸਾਲ ਤੁਹਾਡੀ ਮਾਸ਼ਾਅੱਲਾ ਉਮਰ ਹੈਗੀ ਸੀ। ਹਾਂਜੀ। ਯਾਨੀ ਪੂਰੀ ਜਵਾਨੀ 'ਚ ਸੀਗੇ? ਹਾਂਜੀ। ਠੀਕ ਹੈ। ਸ਼ਾਦੀ ਹੋ ਗਈ ਸੀ ਜਾਂ ਇੱਥੇ ਆ ਕੇ ਹੋਈ ਹੈ? ਸ਼ਾਦੀ ਇੱਥੇ ਆ ਕੇ। ਸ਼ਾਦੀ ਇੱਥੇ ਆ ਕੇ। ਹਾਂਜੀ। ਕੋਈ ਮੰਗਣਾ ਹੋਇਆ ਹੋਵੇ? ਕੋਈ ਵੀ ਇੱਥੇ ਆ ਕੇ ਹੋਇਆ ਸੀ? ਉਹ ਮੰਗਣਾ ਹੋਇਆ ਸੀ। ਉੱਥੇ ਹੋਇਆ ਸੀ? ਉਹ ਮੰਗਣਾ ਉੱਥੇ ਪਿੱਛੇ। ਹਾਂਜੀ। ਇੰਡੀਆ ਜੀ। ਇੰਡੀਆ 'ਚ ਕੰਧੌਰੇ ਹੋਇਆ ਸੀਗਾ? ਹਾਂਜੀ। ਅੱਛਾ। ਤੇ ਉਹ ਫਿਰ ਕੋਈ ਜ਼ਰਾ ਖਿਸਕ ਪਸ ਗਿਆ ਸੀਗਾ ਤੇ ਸਾਰੀ ਦੁਨੀਆ ਉਜੜ ਗਈ, ਨਹੀਂ ਕਾਇਮ ਰਹਿ ਸਕਿਆ। ਨਾਲੇ ਜਿੱਥੇ ਨਸੀਬ ਹੋਵੇ। ਹਾਂਜੀ। ਨਾਲੇ ਇਹ ਸੀ ਨਾ ਕਿ ਉਸ ਵਕਤ ਫਰਕ ਸੀਗੇ ਕੁਝ। ਹਾਂਜੀ। ਇੱਕ ਕੋਈ ਕਮਜ਼ੋਰ ਸੀ, ਇੱਕ ਕੋਈ ਤਗੜਾ ਸੀ। ਠੀਕ ਆ। ਤੇ ਇਦਾਂ ਦੀਆਂ ਗੱਲਾਂ ਸੋਚ ਕੇ ਕੋਈ ਕਰ ਲੈਂਦੇ। ਤੇ ਜਿਸ ਵਕਤ ਉੱਥੋਂ ਉਜੜ ਗਿਆ ਗਏ ਤੇ ਉਹਨਾਂ ਨੇ ਕਿਹਾ ਜੀ ਜਿੱਦਾਂ ਦੇ ਤੁਸੀਂ ਸੀ ਉੱਦਾਂ ਦੇ ਹੁਣ ਅਸੀਂ ਬਰਾਬਰ ਦੇ ਹੋ ਗਏ। ਫਿਰ ਮੇਰੀ ਸ਼ਾਦੀ ਇੱਥੇ ਰਹੀਮ ਯਾਰ ਖਾਨ ਹੋਈ। ਰਹੀਮ ਯਾਰ ਖਾਨ ਹੋਈ? ਹਾਂਜੀ। ਰਹੀਮ ਯਾਰ। ਠੀਕ ਆ। ਅੱਛਾ, ਉੱਥੇ ਸਕੂਲੇ ਜਾਂਦੇ ਹੁੰਦੇ ਸੀਗੇ? ਸਕੂਲੇ ਜੀ ਮੈਂ ਜਾਣ 2 ਸਾਲ ਪਹਿਲੇ ਹਟ ਗਿਆ ਸੀ। ਕਿੰਨੀਆਂ ਜਮਾਤਾਂ ਕੀਤੀਆਂ ਉੱਥੇ? 4 ਕੀਤੀਆਂ ਸੀ। ਅੱਛਾ। 5ਵੀਂ ਦੇ ਵਿੱਚ ਦਾਖਲਾ ਹੋਇਆ ਸੀ, ਵਾਲਦਾ ਫੌਤ ਹੋ ਗਈ। ਠੀਕ ਆ। ਉਸ ਤੋਂ ਬਾਅਦ ਫਿਰ ਕੋਈ ਸਹਾਰਾ ਨਹੀਂ ਸੀਗਾ। ਹਾਂ। ਸਕੂਲ ਭੇਜਣ ਵਾਲਾ। ਠੀਕ ਆ। ਵਾਲਦ ਸੀ। ਅੱਛਾ। ਤੇ ਭਾਈ ਸੀ ਬਹੁਤ ਛੋਟਾ। ਅੱਛਾ। ਮੇਰੇ ਤੋਂ 14-15 ਸਾਲ ਛੋਟਾ ਸੀ। ਠੀਕ ਆ। ਉਹ ਭਾਈ ਨੂੰ ਵੀ ਸੰਭਾਲਣਾ ਪੈਂਦਾ ਸੀ। ਤੁਸੀਂ ਬੜੇ ਸੀ ਘਰ ਦੇ ਵਿੱਚ, ਫਿਰ ਜ਼ਿੰਮੇਵਾਰੀ ਪੈ ਗਈ? ਹਾਂਜੀ। ਅਸੀਂ 3 ਜਣੇ ਸੀਗੇ। ਠੀਕ ਆ। ਸਮਝ ਲੱਗੀ ਨਾ। ਦਾਦਾ ਹਜ਼ੂਰ ਸੀਗੇ, ਉਹ ਫੌਤ ਹੋਏ ਰਸਤੇ 'ਚ ਆ ਕੇ। ਤੁਹਾਡੇ ਵਾਲਦ ਸਾਹਿਬ ਸੀ, ਤੁਸੀਂ ਸੀ, ਤੁਹਾਡੇ ਭਾਈ ਸੀ 15 ਸਾਲ ਛੋਟੇ? ਹਾਂਜੀ। ਜ਼ਾਹਰ ਫਿਰ ਨਹੀਂ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ। ਹਾਂਜੀ। ਤਾਂ ਫਿਰ ਸਕੂਲ ਜਾਣਾ, ਜਿਹੜਾ ਸਕੂਲ ਜਾਣਾ ਵੀ ਬਲਕਿ ਮਸਜਿਦ ਜਾਣਾ ਵੀ ਬੰਦ ਹੋ ਗਿਆ ਸੀ। ਘਰ ਦਾ ਕਾਰੋਬਾਰ ਸਾਰਾ ਕਰਨਾ ਪੈ ਗਿਆ। ਹਾਂਜੀ। ਇਸ ਵਾਸਤੇ ਫਿਰ ਪੜ੍ਹਾਈ ਤੋਂ ਨਾ ਰੂਮ ਲੈ ਕੇ ਫਿਰ ਇੱਥੇ ਆ ਕੇ ਭਾਈ ਜਿਹੜਾ ਛੋਟਾ ਸੀ ਉਹਨੂੰ ਫਿਰ ਪੜ੍ਹਾਇਆ। ਠੀਕ। ਅੱਛਾ, ਉੱਥੇ ਤੁਹਾਡੇ ਪਿੰਡ ਦੇ ਵਿੱਚ ਪਿੰਡ ਕਿੱਡਾ ਕੁ ਵੱਡਾ ਸੀ? ਛੋਟਾ ਜਿਹਾ ਸੀ ਕਿ ਬੜਾ ਸਾਰਾ ਸੀ? ਨਹੀਂ ਜੀ, ਵੱਡਾ ਪਿੰਡ ਸੀ। ਵੱਡਾ ਪਿੰਡ ਸੀਗਾ? ਹਾਂ।
ਕਾਫੀ ਵੱਡਾ ਪਿੰਡ। ਤੁਹਾਨੂੰ ਯਾਦ ਆ ਤੁਹਾਡਾ ਉਸ ਪਿੰਡ ਦੇ ਵਿੱਚ ਘਰ ਕਿੱਥੇ ਸੀਗਾ? ਹਾਂ, ਸਾਡਾ ਆਲੇ ਘਰ, ਦੁਆਲੇ ਕਿਹਨਾਂ ਦੇ ਘਰ ਸੀ, ਕੋਈ ਯਾਦ, ਕੋਈ ਨਿਸ਼ਾਨੀ? ਸਾਡੇ ਆਲੇ ਦੁਆਲੇ ਜਿਹੜੇ ਘਰ ਸੀਗੇ ਸਾਡੇ ਆਪਣੇ ਬਰਾਦਰ ਦੇ ਸੀਗੇ, ਜਿਹੜੇ ਸਾਡੇ ਸ਼ਰੀਕ ਬਰਾਦਰ ਸੀ। ਤੁਹਾਡਾ ਸ਼ਰੀਕਾ ਬੈਠਾ ਸੀ? ਹਾਂਜੀ, ਅੱਛਾ। ਸ਼ਰੀਕ ਬਰਾਦਰ। ਹਾਂ। ਔਰ ਦੂਸਰੇ ਨਾਲ ਪਿੰਡ ਦੀ ਬਰਾਦਰੀ, ਅੱਛਾ। ਰਾਈ ਬਰਾਦਰੀ। ਤੁਹਾਡੇ ਪਿੰਡ 'ਚ ਸਾਰੀ ਬਰਾਦਰੀ ਰਾਈ ਸੀਗੇ? ਹਾਂ, ਹੋਰ ਕੋਈ ਬਰਾਦਰੀ ਨਹੀਂ ਸੀ? ਹੋਰ ਕੋਈ ਬਰਾਦਰੀ ਨਹੀਂ, ਬਾਕੀ ਛੋਟੇ ਮਤਲਬ ਲੋਹਾਰ ਤਰਖਾਣ ਤਾਂ ਹੋਣੇ ਹੀ ਆ ਨਾ? ਲੋਹਾਰ ਤਰਖਾਨ ਦੋਨੋਂ ਸਿੱਖ ਸੀਗੇ। ਉਹ ਸਿੱਖ ਸੀਗੇ? ਉਹ ਹਰੀਪੁਰ ਸ਼ਹਿਰ ਹਰੀਪੁਰ ਪਿੰਡ ਚੋਂ ਆਉਂਦੇ ਸੀਗੇ ਅੱਛਾ। ਤੇ ਸਾਡੇ ਪਿੰਡ ਦੇ ਵਿੱਚ ਆ ਕੇ ਸੇਪ ਕਰਦੇ ਸੀ, ਲੋਕਾਂ ਦੇ ਨਾਲ ਅੱਛਾ। ਲੋਕਾਂ ਦਾ ਕੰਮ ਕਰਦੇ ਸੀ। ਯਾਨੀ ਤੁਹਾਡੇ ਆਪਣੇ ਪਿੰਡ ਦੇ ਨਹੀਂ ਸੀ, ਬਾਹਰੋਂ ਆ ਕੇ ਸੇਪੀ ਕਰਦੇ ਸੀ? ਬਾਹਰੋਂ ਆ ਕੇ ਸੇਪੀ ਕਰਦੇ ਠੀਕ ਆ। ਸੀ। ਸਾਡੇ ਪਿੰਡ ਨਾਂ ਯਾਦ ਆ ਉਹਨਾਂ ਦੇ? ਹਾਂ। ਕੀ ਨਾਂ ਦੱਸੋ? ਇੱਕ ਦੇ ਨਾਂ ਸੀ ਬਾਬੂ ਬਾਬੂ ਰਾਮ ਅੱਛਾ। ਤੇ ਇੱਕ ਦੇ ਨਾਂ ਸੀਗਾ ਗੋਂਦਾ ਉਹ ਸਿੱਖ ਹੋਣਾ? ਗੋਂਦਾ ਰਾਮ। ਗੋਂਦਾ ਰਾਮ। ਦੋ ਤਕੀਏ ਸੀ ਸਾਡੇ ਪਿੰਡ ਦੇ ਵਿੱਚ, ਵੱਡੇ ਵੱਡੇ ਦਰਖਤ ਸੀ ਤਕੀਏ ਤੇ। ਅੱਛਾ। ਇੱਕ ਉਸ ਪਾਸੇ ਹੁੰਦਾ ਸੀਗਾ ਤੇ ਦੂਸਰਾ ਦੂਸਰੇ ਪਾਸੇ ਹੁੰਦਾ ਸੀ। ਠੀਕ ਆ। ਇਸ ਵਾਸਤੇ ਕਿ ਪਿੰਡ ਵੱਡਾ ਸੀ, ਹਾਂ। ਇੱਕ ਕੰਮ ਨਹੀਂ ਸੀ ਕਰ ਸਕਦਾ। ਹਾਂ ਹਾਂ। ਲੋਹਾਰ ਸੀਗਾ, ਉਹ ਸਾਡਾ ਮੁਸਲਮਾਨ ਸੀ, ਬਰਕਤ ਅਲੀ ਉਹਦਾ ਨਾਮ ਸੀ। ਠੀਕ। ਉਸ ਪਾਸੇ ਲੋਹਾਰ ਸੀਗਾ, ਉਹ ਵੀ ਸਾਡੇ ਪਿੰਡ ਦਾ ਫਕੀਰ ਸੀਗਾ, ਸੈਯਦ ਸੀਗੇ। ਸੈਯਦ ਸੀ? ਹਾਂਜੀ, ਅੱਛਾ। ਸੈਯਦ ਸੀਗੇ ਤੇ ਵੈਸੇ ਉਹ ਕੰਮ ਕਰਦਾ ਸੀ ਲੋਹਾਰਾ ਤਰਖਾਣਾ ਦਾ। ਅੱਛਾ, ਸੈਯਦ ਸੀਗਾ, ਕੰਮ ਲੋਹਾਰਾ ਤਰਖਾਣਾ ਦਾ? ਹਾਂ, ਉਹਦੇ ਨਾਂ ਸੀ ਠੀਕ ਹੈ। ਵਲੀ। ਵਲੀ? ਹਾਂਜੀ, ਵਲੀ ਮੰਦ ਉਹਦੇ ਨਾਂ ਸੀ। ਵਲੀ ਮੁਹੰਮਦ। ਹਾਂਜੀ। ਮੈਂ ਇਹ ਪੁੱਛਿਆ ਸੀ ਕਿਹੜਾ ਤੁਹਾਡਾ ਪਿੰਡ ਆ, ਤੁਸੀਂ ਕਿਹਾ ਸਾਡੇ ਘਰ ਦੇ ਆਲੇ ਦੁਆਲੇ ਸਾਡੇ ਸ਼ਰੀਕਾ ਬੈਠਾ ਸੀਗਾ? ਹਾਂਜੀ, ਸ਼ਰੀਕਾ ਵੀ ਬੈਠਾ ਸੀ। ਸ਼ਰੀਕਾ ਜਿਹੜਾ ਬੈਠਾ ਸੀਗਾ ਉਹ ਇਹ ਤਾਂ ਚਲੋ ਗੁਆਂਢ ਹੋ ਗਏ ਨਾ? ਹਾਂਜੀ। ਉਹਦੀ ਲੋਕੇਸ਼ਨ, ਉਹਦਾ ਮਕਾਮ ਕੀ ਸੀ? ਵੀ ਲਹਿੰਦੀ ਸਾਈਡ ਨੂੰ ਸੀ, ਚੜ੍ਹਦੀ ਸਾਈਡ ਨੂੰ ਸੀ? ਮਕਾਨ ਜੀ ਸਾਡੀ ਛੋਟੀ ਜਿਹੀ ਗਲੀ ਸੀ, ਅੱਛਾ। ਅਗਲੇ ਪਾਸੇ ਤਕੀਆ ਸੀ। ਅੱਛਾ। ਤਕੀਏ ਦੇ ਵਿੱਚ ਇੱਕ ਵੱਡਾ ਸਾਰਾ ਬੋਰਡ ਸੀ, ਅੱਛਾ। ਇੱਕ ਪਿੱਪਲ ਸੀ, ਇੱਕ ਨਿੰਮ ਸੀ। ਬਜ਼ੁਰਗ ਲੋਕ ਮੇਰੇ ਵਰਗੇ ਜਿਹੜੇ ਸੀ, ਉਹ ਜ਼ਮਾਨਾ ਹੀ ਐਸਾ ਸੀ। ਠੀਕ ਆ। ਔਰਤਾਂ ਬਜ਼ੁਰਗ ਜਿਹੜੀਆਂ, ਹਾਂਜੀ, ਬੰਦੇ ਬਜ਼ੁਰਗ, ਉਹਨਾਂ ਦਾ ਸਾਰਾ ਦਿਨ ਕੰਮ ਹੁੰਦਾ ਸੀ ਕਿ ਕੋਈ ਕਾਰੋਬਾਰ ਤੋਂ ਫਰਕ ਉਸ ਵਕਤ ਮੁਹੱਬਤ ਬੜੀ ਸੀ ਬਹੁਤ ਬੰਦਿਆਂ 'ਚ। ਮੁਹੱਬਤ ਸੀ। ਠੀਕ ਹੈ। ਉਸ ਵਕਤ ਬੰਦਿਆਂ 'ਚ ਬੜੀ ਮੁਹੱਬਤ ਸੀ। ਉਹ ਸਾਰੇ ਲੋਕ ਉੱਥੇ ਤਕੀ ਦੇ ਵਿੱਚ ਸਫਾਂ ਵਿਛੀਆਂ ਹੁੰਦੀਆਂ ਸੀ। ਅੱਛਾ। ਰੌਣਕੀ ਸ਼ਾਹ ਫਕੀਰ ਹੁੰਦਾ ਸੀਗਾ, ਹੁਣ ਸਫਾਂ ਵਿਛਾਉਣੀਆਂ। ਇੱਕ ਕਮਰਾ ਬਣਿਆ ਸੀ ਵੱਡਾ ਸਾਰਾ ਕੱਚਾ ਕਮਰਾ, ਉਸ ਕਮਰੇ 'ਚ ਸਫਾਂ ਸ਼ਾਮ ਨੂੰ ਇਕੱਠੀਆਂ ਕਰਕੇ ਉੱਥੇ ਰੱਖ ਦੇਣੀਆਂ, ਸਵੇਰ ਨੂੰ ਉਹਨੂੰ ਵਿਛਾ ਦੇਣੀਆਂ। ਅੱਛਾ। ਇੱਕ ਪਾਸੇ ਔਰਤਾਂ ਬੈਠੀਆਂ, ਬੱਚੇ ਖਿਲਾਉਣ ਰਹੀਆਂ, ਇੱਕ ਪਾਸੇ ਬਜ਼ੁਰਗ ਬੈਠੇ ਆ, ਕੋਈ ਤਾਸ਼ ਖੇਡਦਾ, ਕੋਈ ਕੁਛ ਕਰਦਾ। ਨਹੀਂ, ਤਾਸ਼ ਉਸ ਜ਼ਮਾਨੇ 'ਚ ਉਹ ਲੋਕ ਤਾਸ਼ ਨਹੀਂ ਸੀ ਖੇਡਦੇ ਹੁੰਦੇ। ਕੋਈ ਸਣ ਕੱਢਦਾ, ਕੋਈ ਰੱਸਾ ਵੱਟਦਾ। ਆਪਣੇ ਕੰਮ ਕਰਦੇ ਸੀ ਜਿਹੜੇ ਆਪਣੇ ਕੰਮ ਕਰਦੇ। ਹਾਂਜੀ, ਆਪਣੇ ਆਪਣੇ ਕੰਮ। ਬਜ਼ੁਰਗ ਬੰਦੇ ਜਿਹੜੇ ਸੀ ਉਹ ਆਪਣੇ ਆਪਣੇ ਕੰਮ ਕਰਦੇ। ਸੱਚੀ ਗੱਲ ਹੈ। ਕੋਈ ਮੰਜਾ ਬਣਾਉਣ ਡਿਆ, ਕਾਰੋਬਾਰ ਕਰਦੇ, ਕਾਰੋਬਾਰ ਆਪਣਾ ਇਕੱਠੇ ਹੋ ਕੇ ਇੱਕ ਜਗ੍ਹਾ ਬਹਿ ਕੇ ਹਾਂਜੀ ਆਪਣੇ ਆਪਣੇ ਕਿੱਤੇ ਕਰਦੇ ਹੁੰਦੇ ਸੀ। ਠੀਕ ਹੈ। ਬਾਕੀ ਜਿਹੜੇ ਤਾਸ਼ ਖੇਲਣ ਵਾਲੇ ਲੋਕ ਸੀ ਨਾ, ਉਹ ਆਪਣੀ ਪੜ੍ਹਾਈ 'ਚ ਮਸਰੂਫ ਹੁੰਦੇ ਸੀ। ਅੱਛਾ। ਦੂਸਰਾ ਤਕੀਆ ਜਿਹੜਾ ਬਣਾਇਆ ਸੀ ਉਹ ਕਿਸੇ ਮੁਖਾਲਫਤ ਦੀ ਵਜ੍ਹਾ ਤੋਂ ਬਣਾਇਆ ਸੀ ਜਾਂ ਜਗ੍ਹਾ ਥੋੜੀ ਕਰਕੇ ਬਣਾਇਆ ਸੀ ਵੀ ਇੱਥੇ ਇੱਕ ਤੇ ਜਗ੍ਹਾ ਤੇ ਪੂਰੇ ਨਹੀਂ ਆਉਂਦੇ, ਚਲੋ ਦੂਸਰਾ ਬਣਾ ਲਓ? ਨਹੀਂ ਜੀ, ਉਹ ਦੂਸਰੇ ਪਾਸੇ ਦਾ ਸੀ। ਪਿੰਡ ਬਹੁਤ ਵੱਡਾ ਸੀ, ਉਧਰੋਂ ਲੋਕ ਇੱਧਰ ਨਹੀਂ ਨਾ ਸੀ ਆ ਸਕਦੇ। ਹਾਂ, ਆਪਣੇ ਆਪਣਾ ਬਣਾਇਆ ਸੀਗਾ। ਆਪਣੇ ਮੁੰਡਾ ਜਿਹੜਾ ਉੱਠ ਕੇ ਗਿਆ ਨਾ, ਹਾਂਜੀ, ਇਹਨਾਂ ਦਾ ਘਰ ਸਾਤੋਂ ਦੂਸਰੇ ਪਾਸੇ ਸੀ, ਬਹੁਤ ਦੂਰ। ਠੀਕ ਆ। ਸਾਡਾ ਘਰ ਦੂਸਰੇ ਪਾਸੇ ਸੀ। ਜਗ੍ਹਾ ਨੂੰ ਸਾਦੇ ਸੀਗੇ। ਜਿਹੜਾ ਸਾਡਾ ਪਾਸਾ ਸੀਗਾ, ਸਭ ਲੋਕ ਅੱਛੇ ਸੀਗੇ, ਕੋਈ ਮਾੜੇ ਲੋਕ ਨਹੀਂ ਸੀਗੇ ਉਸ ਵਕਤ। ਉਹ ਪਾਸਾ ਉੱਚਾ ਸੀ, ਉਹਨੂੰ ਸਾਦੇ ਸੀ ਢਾਹਾ। ਜਿਹੜਾ ਇਹਨਾਂ ਦਾ ਪਾਸਾ ਸੀਗਾ, ਉਹਦੇ ਪਾਸੇ ਇੱਕ ਛੱਪੜ ਸੀ ਬਹੁਤ ਵੱਡਾ ਸਾਰਾ। ਇਹ ਮੁੰਡਾ ਦੱਸਦਾ ਸੀ, ਕੱਲ੍ਹ ਮੈਨੂੰ ਦੱਸਿਆ, ਕਹਿੰਦਾ ਵੀ ਮੈਂ ਉਧਰ ਗਿਆ ਸੀਗਾ, ਮੈਂ ਜਾ ਕੇ, ਇਹਦੀ ਪੈਦਾਇਸ਼ ਤਾਂ ਇੱਥੇ ਦੀ ਆ, ਲੇਕਿਨ ਮਾਲੂਮਾਤ ਬਹੁਤ ਆ। ਹਾਂਜੀ, ਪਰਮਿਟ ਦੇ ਨਾਲ ਉੱਥੇ ਗਿਆ। ਕਹਿੰਦਾ ਮੈਂ ਸਾਰੇ ਫਿਰ ਕੇ ਆਇਆ, ਸਾਡੇ ਪਿੰਡ ਦੇ ਜਿਹੜੇ ਚੂੜੇ ਸੀ ਉਹਨਾਂ ਨੂੰ ਵੀ ਦੇਖ ਕੇ ਆਇਆ। ਅੱਛਾ। ਸਾਡੇ ਪਿੰਡ ਦੇ ਜਿਹੜੇ ਚਮਾਰ ਸੀ ਉਹਨਾਂ ਨੂੰ ਵੀ ਕਹਿੰਦਾ ਮੈਂ ਦੇਖ ਕੇ ਮਿਲ ਕੇ ਆਇਆ। ਬਲਕਿ ਬਹੁਤ ਅੱਗੇ ਪਹੁੰਚੇ ਆ ਜੀ। ਹਾਂਜੀ, ਬਹੁਤ ਅਮੀਰ ਹੋਏ ਆ ਉਹ। ਹਾਂ, ਤੇ ਇਹਨੇ ਮੈਨੂੰ ਦੱਸਿਆ ਕਿ ਸਭ ਕੁਝ। ਅੱਛਾ। ਬਾਕੀ ਸਾਡੇ ਘਰਾਂ ਦੇ ਨਾਲ ਉਹ ਵੀ ਸਾਡੇ ਜਿਹੜੇ ਆਂਢ ਗੁਆਂਢ ਸੀਗੇ। ਅੱਛਾ। ਇੱਕ ਪਾਸੇ ਗੁਲਾਮ ਕਾਦਰ ਸੀ, ਇੱਕ ਪਾਸੇ ਉਹ ਸਾਡੇ ਆਪਣੇ ਸੀ। ਅੱਛਾ। ਸਾਡੀ ਫੂਫੀ ਦਾ ਘਰ ਸੀ।
ਅੱਛਾ। ਦੂਸਰੇ ਪਾਸੇ ਰਾਈ ਬਰਾਦਰੀ ਠੀਕ। ਨਵੀ ਬਖਸ਼ ਦਾ ਘਰ ਸੀ। ਨਵੀ ਬਖਸ਼। ਨਵੀ ਬਖਸ਼ ਦਾ ਠੀਕ ਆ। ਨਾਲ ਖੁਸ਼ੀ ਦਾ ਘਰ ਸੀ। ਨਾਲ ਖੁਸ਼ੀ ਦਾ ਘਰ ਸੀ। ਉਹਨਾਂ ਦੇ ਨਾਲ ਰਾਸ਼ੀ ਦਾ ਘਰ ਸੀ। ਹਾਂ। ਰਾਸ਼ੀ ਦੇ ਘਰ ਦੇ ਨਾਲ ਨੂਰ ਮੁਹੰਮਦ ਦਾ ਘਰ ਸੀ। ਠੀਕ ਆ। ਫਿਰ ਇੱਧਰ ਨੂੰ ਤੁਰ ਪਵੋ। ਘਰਾਂ ਦਾ ਮੈਨੂੰ ਸਾਰਾ ਪਤਾ ਜੀ, ਹਾਂ, ਸਾਰੇ ਦੱਸੋ ਪਿੰਡ ਦਾ ਦੱਸੋ, ਜਿਹੜਾ ਇਹਦਾ ਹੀ ਪਤਾ ਕੋਈ ਨਹੀਂ, ਦੱਸੋ। ਸਮਝ ਲੱਗ ਗਈ ਨਾ। ਹਾਂ। ਫਿਰ ਅਗਲੇ ਪਾਸੇ ਉਮਰਦੀਨ ਦਾ ਘਰ ਸੀ। ਅੱਛਾ ਜੀ। ਉਦੋਂ ਅਗਲੇ ਪਾਸੇ ਨੂਰ ਮੁਹੰਮਦ ਦਾ ਘਰ ਸੀ। ਠੀਕ ਆ। ਨੂਰ ਮੁਹੰਮਦ ਮਹਿਰ ਕਰਕੇ ਸਾਡੇ ਮਹਿਰ ਕਰਕੇ ਕਹਿੰਦੇ ਸੀ। ਉਹਦੇ ਸਾਹਮਣੇ ਬਿਸਮਿਲ੍ਲਾ ਦਾ ਘਰ ਸੀਗਾ। ਉਹਦਾ ਤੁਹਾਨੂੰ ਗੋਤਾਂ ਦਾ ਨਹੀਂ ਯਾਦ ਵੀ ਰਾਈਆਂ ਦੀਆਂ ਗੋਤਾਂ ਜਿਹੜੀਆਂ ਕਿਹੜੀਆਂ? ਗੋਤਾਂ ਦਾ ਨਹੀਂ ਯਾਦ। ਅੱਛਾ। ਗੋਤਾਂ ਜਿਹੜੀਆਂ ਸੀਗੀਆਂ ਨਾ, ਹਾਂ। ਉਹ ਗੋਤਾਂ ਉਸ ਜ਼ਮਾਨੇ ਦੇ ਵਿੱਚ ਸ਼ਾਦੀ ਕਰਕੇ ਬੰਦਾ ਆਉਂਦਾ ਸੀ ਨਾ, ਹਾਂ। ਤਾਂ ਔਰਤ ਆਪਣੀ ਆਪਣੀ ਗੋਤ ਦੇ ਵਿੱਚ ਉਸ ਔਰਤ ਨੂੰ ਰਲਾਉਂਦੀਆਂ ਸੀ। ਅੱਛਾ। ਉਹ ਗੋਤਾਂ ਯਾਦ ਕਰਦੀਆਂ ਹੁੰਦੀਆਂ ਸੀ। ਹਾਂ। ਕਹਿੰਦੀਆਂ ਹੁੰਦੀਆਂ ਸੀ ਜੀ ਪਾਣੀ ਵਾਰਨ ਲੱਗੇ ਆ, ਹਾਂ। ਮੁੰਡੇ ਨੂੰ ਵੀ ਖੜਾ ਕਰ ਲੈਣਾ। ਉਹ ਜਿਹੜਾ ਲੋਟਾ ਘੁਮਾ ਦੇ ਉੱਪਰੋਂ। ਹਾਂ, ਲੋਟਾ ਹਾਂ। ਲੋਟਾ ਘੁਮਾਉਂਦੇ ਹੁੰਦੇ। ਉਹ ਦੰਦ ਵੀ ਕੱਢ ਦਿੰਦੇ ਮਾਰ ਕੇ ਹੱਥ। ਹਾਂ, ਉਹ ਛੇੜਾ ਛੇੜੀ ਕਰਦੇ ਹੁੰਦੇ ਸੀ। ਉਹ ਇੱਕ ਰਸਮ ਆ। ਹਾਂਜੀ ਹਾਂਜੀ ਸ਼ੁਗਲ ਮੇਲੇ ਵਾਲੀ ਰਸਮ ਆ। ਹਾਂਜੀ ਹਾਂਜੀ ਉਹ ਹਾਂਜੀ। ਸੱਸ ਮੇਰੇ ਨਾਲ ਉੱਪਰੋਂ ਲੋਟਾ ਬਾਰ ਕੇ ਪਾਣੀ ਪੀਂਦੀ ਤਾਂ ਫਿਰ ਹੱਥ ਮਾਰਦੇ ਆ। ਮਾਂ ਨੂੰ ਕਹਿਣਾ ਵੀ ਹਾਂ। ਪਾਣੀ ਪੀ ਤਾਂ ਦੂਜਿਆਂ ਨੇ ਹੱਥ ਮਾਰਨਾ। ਹਾਂ, ਉਹ ਸ਼ੁਗਲ ਕਈ ਵਾਰੀ ਨਾ ਸੰਗਾ ਵੀ ਛਿਲ ਦਿੰਦੇ ਹੁੰਦੇ ਸੀ। ਹਾਂਜੀ। ਨੌ ਜਿਹੜੀ ਬਹੁਤੀ ਤੇਜ਼ ਤਰਾਰ ਹੁੰਦੀ ਸੀਗੀ ਨਾ, ਹਾਂਜੀ। ਉਹ ਉੱਥੇ ਨੌ ਜਿਹੜੀ ਬਹੁਤੀ ਤੇਜ਼ ਤਰਾਰ ਹੁੰਦੀ ਸੀ ਉਦੋਂ ਉਹ ਲੋਟਾ ਮਾਰਦਿਆਂ ਸੱਸ ਦੀਆਂ ਨਾਸਾਂ ਵੀ ਪਾੜ ਦਿੰਦੀ ਹੁੰਦੀ ਸੀ। ਉਹ ਇਹ ਤਾਂ ਖੈਰ ਸ਼ੁਗਲ ਹੁੰਦਾ ਸੀ। ਲੱਗਦੇ ਹੁੰਦੇ ਉਹ ਸ਼ਾਦੀਆਂ ਦੇ ਸ਼ੁਗਲ ਹਾਂਜੀ। ਉਹ ਸ਼ਾਦੀਆਂ ਹੀ ਹੁਣ ਹੈ ਨਹੀਂ। ਅੱਛਾ, ਤੁਸੀਂ ਹੁਣ ਸ਼ਾਦੀਆਂ ਦੀ ਗੱਲ ਛੇੜ ਲਈ ਆ। ਹਾਂਜੀ। ਸਾਨੂੰ ਇਹ ਦੱਸੋ ਵੀ ਉੱਥੇ ਸ਼ਾਦੀਆਂ ਕਿਸ ਤਰ੍ਹਾਂ ਕਰਦੇ ਹੁੰਦੇ ਸੀ ਲੋਕ? ਉਸ ਵਕਤ ਜੀ ਸ਼ਾਦੀਆਂ ਬਹੁਤ ਅੱਛੀਆਂ ਹੁੰਦੀਆਂ ਸੀ। ਹੁਣ ਜਿਸ ਤਰ੍ਹਾਂ ਜੀ ਅੱਜ ਬਰਾਤ ਕੱਲ ਨੂੰ ਆਉਣੀ ਆ, ਅੱਜ ਮੇਲ ਹੋ ਗਿਆ, ਮੇਲ ਕਰਦੇ ਹੁੰਦੇ ਸੀ ਲੋਕ। ਮੇਲ ਇੱਕ ਦਿਨ ਪਹਿਲੇ ਹੁੰਦਾ, 2 ਦਿਨ ਪਹਿਲੇ ਹੁੰਦਾ। ਉਹਨਾਂ ਜ਼ਮਾਨਿਆਂ ਦੇ ਵਿੱਚ 3-4 ਦਿਨ ਪਹਿਲੇ ਮੇਲ ਉਹ ਤਾਂ ਬਰਾਤਾਂ ਵੀ 3-3 ਦਿਨ ਰਹਿ ਜਾਂਦੀਆਂ ਸੀ ਜਾ ਕੇ। ਉਹ ਕੀ ਹੁੰਦਾ ਸੀਗਾ, ਹਾਂ। ਕਣਕ ਦੇ ਗੋਲੇ ਜਿਹੇ ਬਣਾ ਕੇ ਨਾ, ਉਹਨਾਂ ਨੂੰ ਪਕੌੜੇ ਕਹਿੰਦੇ ਸੀ। ਕਣਕ ਦੇ ਗੋਲੇ? ਹਾਂ, ਗੋਲੇ ਜਿਹੇ ਬਣਾ ਕੇ। ਮਿੱਠੇ ਕਿ ਦੂਸਰੇ? ਨਾ, ਦੂਸਰੇ ਹੁੰਦੇ। ਅੱਛਾ, ਉਹ ਤਾਂ ਮੈਂ ਕਿਹਾ ਗੋਗਲੇ ਹੁੰਦੇ ਮਿੱਠੇ ਤਾਂ। ਉਹ ਫਿੱਕੇ ਹੀ ਹੁੰਦੇ ਸੀਗੇ। ਉਹ ਮੈਂ ਤੁਹਾਨੂੰ ਦੱਸਦਾ ਨਾ, ਫਿੱਕੇ ਹੁੰਦੇ ਸੀਗੇ। ਅੱਛਾ। ਫਿਰ ਕੁਮਾਰ ਲਿਆਉਂਦੇ ਹੁੰਦੇ ਸੀਗੇ ਮੱਟੀਆਂ ਬੜੀਆਂ ਬੜੀਆਂ। ਅੱਛਾ, ਮੱਟੀਆਂ। ਮੱਟੀਆਂ ਉਹ ਜਿਹੜੀਆਂ ਕਾਗਜ਼ਾਂ ਨੂੰ ਘੋਲ ਕੇ ਬਣਾਦੇ ਹੁੰਦੇ ਸੀ। ਮਿੱਟੀ ਦੇ ਉਹਦੇ ਵਿੱਚ ਕਾਂਜੀ ਪਾਉਣੀ। ਅੱਛਾ। ਉਹਦੇ 'ਚ ਹਲਕਾ ਲੂਣ, ਹਲਕੀਆਂ ਮਿਰਚਾਂ, ਹਲਕੇ ਮਸਾਲੇ ਸਾਰੇ ਪਾ ਕੇ ਨਾ ਉਹਦੇ ਵਿੱਚ ਸੁੱਟ ਦੇਣੇ। ਅੱਛਾ। ਉਹ ਬਰਤਨ ਕੁਮਾਰ ਲਿਆਉਂਦੇ ਹੁੰਦੇ ਸੀਗੇ, ਐਡੇ ਪਿਆਲੇ ਲਿਆਉਣੇ ਆ। ਹਾਂ। ਉਹਨਾਂ ਪਿਆਲਿਆਂ ਦੇ ਵਿੱਚ 2-2 3-3 ਗੁਲਗੁਲੇ ਰੱਖਣੇ ਆ। ਅੱਛਾ। ਨਾਲ ਟਿੱਕੀਆਂ ਰੱਖਣੀਆਂ ਤੇ 2-3 ਦਿਨ ਪਹਿਲੋਂ ਟਿੱਕੀਆਂ ਪਕੌੜੇ ਨਿਕਲਦੇ ਰਹਿੰਦੇ ਹੁੰਦੇ ਸੀ। ਮੇਲ ਕਹਿਣਾ ਜੀ ਮੇਲ ਇਕੱਠਾ ਹੋਇਆ। ਲੱਡੂ ਵੀ ਘਰੇ ਕੱਢਦੇ ਹੁੰਦੇ ਸੀ। ਹਾਂ। ਅੱਛਾ। ਤੇ ਇਕੱਠੇ ਹੋਏ ਹੋਣੇ। ਉਹਨਾਂ ਨੇ ਉਹ ਮੇਲ ਦੇ ਅੱਗੇ ਜਿਹੜੇ ਬੰਦੇ, ਬੱਚੇ ਹੋਣੇ, ਵੱਡੇ ਹੋਣੇ, ਬੁੜੀਆਂ ਹੋਣੀਆਂ, ਬੰਦੇ ਉਹਨਾਂ ਨੂੰ ਫੜਾਈ ਜਾਣੇ, ਰੱਖੀ ਜਾਣੇ ਅੱਗੇ। ਉਹ ਖਾ ਪੀ ਲੈ, ਮੇਲ ਜੀ ਇਕੱਠਾ ਹੋਇਆ। ਜਿੱਦਣ ਫਿਰ ਹੋਣਾ ਵਲੀਮਾ, ਉਹ ਦਿਨ ਬੱਕਰਾ, ਗੋਸ਼ਤ ਬੱਕਰੇ ਦਾ ਹੋਣਾ। ਅੱਛਾ। ਆਲੂ ਪਾ ਕੇ? ਨਾ। ਹਾਂ। ਆਲੂ ਉਲੂ ਬਿਲਕੁਲ ਨਹੀਂ ਸੀ, ਕੱਲਾ ਗੋਸ਼ਤ ਅੱਛਾ, ਹੋਣਾ। ਕੱਲਾ ਬੱਕਰੇ ਦਾ ਕਰਦੇ। ਸਸਤੇ ਬੱਕਰੇ ਹੁੰਦੇ ਸੀ, 10 ਰੁਪਏ ਬੱਕਰਾ ਹੋਣਾ, ਸਾਂਭ ਜਿੱਡਾ। ਅੱਛਾ। ਇੱਕ ਬੱਕਰਾ ਕਰ ਲਿਆ, 2 ਕਰ ਲਿਆ। ਹਾਂ। ਮੇਲ ਵੀ ਏਦਾਂ ਨਹੀਂ ਸੀ ਹੁੰਦੇ ਜਦੋਂ ਹੁਣ ਹਾਂ। ਸੈਕੜਿਆਂ ਦੇ ਹਿਸਾਬ ਮੇਲ ਹੁੰਦੇ ਸੀ। ਸਾਰੀਆਂ ਬਰਾਦਰੀਆਂ ਪਿੰਡ ਦੇ ਨਾਨਕੀ ਛੱਕ ਵੀ ਬਹੁਤ ਲੈ ਕੇ ਆਉਂਦੇ। ਨਾਨਕੀ ਛੱਕ ਵਾਲਿਆਂ ਨਾਨਕੀ 50-100 ਬੰਦਾ ਦਾ ਨਾਨਕੀ ਛੱਕ ਨਾ ਆ ਜਾਂਦਾ ਹੁੰਦਾ ਸੀ। ਕਿਉਂ ਬਜ਼ੁਰਗੋ? ਕਈ ਦਿਨ ਪਹਿਲਾਂ ਹੀ ਆ ਜਾਂਦੇ ਹੁੰਦੇ ਸੀ। ਤੇ ਰੋਟੀ ਰਾਟੀ ਦਾ ਕੋਈ ਖਾਸ ਨਹੀਂ ਸੀ ਹੁੰਦਾ। ਇਹ ਟਿੱਕੀਆਂ ਪਕੌੜੇ ਐਡਾ ਬਹੁਤਾ ਤਕੱਲਫ ਨਹੀਂ ਸੀ ਕਰਦੇ ਹੁੰਦੇ। ਬੰਦੇ ਸਾਂਭੇ ਵੀ ਤਾਂ ਹੀ ਜਾਂਦੇ ਸੀ। ਤੇ ਜੇ ਹੁਣ ਅੱਜ ਕੱਲ੍ਹ ਦੇ ਹਾਲਾਤ ਦੇ ਹਿਸਾਬ ਨਾਲ ਬੰਦਾ ਤਕੱਲਫ ਨੂੰ ਸਾਹਮਣੇ ਰੱਖੇ ਤਾਂ ਦਿਹਾੜੀ ਇੱਕ ਹੀ ਰੱਖ ਹੁੰਦੇ ਆ। ਫਿਰ ਉਹ ਨਹੀਂ ਰੱਖ ਹੁੰਦੇ। ਉਹ ਕੰਮ ਉਦੋਂ ਸਾਂਝਾ ਉਹ ਸਾਡੇ ਸੀਗੀਆਂ ਵੀ ਆਮ ਘਰ ਤਰ੍ਹਾਂ ਹੀ ਤੰਦੂਰ ਤੋਂ ਲਾਦੀ ਰੋਟੀ ਖਾਈ ਜਾਣੀ। ਹੁਣ ਤਾਂ ਤੁਸੀਂ ਲੱਡੂ ਵੱਟਦੇ ਹਾਂ, ਜੇ ਕੋਈ ਲੱਡੂ ਮੋਟਾ ਵਟਿਆ ਜਾਣਾ ਤੇ ਉਹ ਕਿਸੇ ਰਿਸ਼ਤੇਦਾਰ ਦਾ ਨਾਂ ਲਾ ਕੇ ਕਹਿ ਦੇਣਾ ਕਿ ਜੀ ਇਹ ਵੱਡੇ ਮੂੰਹ ਵਾਲਾ ਹੈ, ਇਹਦੇ ਲਈ ਵਟਿਆ ਹੈ, ਉਹਦੇ ਸਾਈਜ਼ ਦਾ ਆ। ਹਾਂ ਹਾਂ। ਇਹਨਾਂ ਦੇ ਸ਼ੁਗਰ ਮੇਲੇ ਕਰਦੇ ਹੁੰਦੇ ਸੀ। ਹਰ ਚੀਜ਼ ਘਰ ਦੀ ਹੁੰਦੀ ਸੀ। ਚਣੇ ਘਰ ਦੇ ਹੋਣੇ, ਉਹਨਾਂ ਨੂੰ ਦਲਣਾ, ਦਲ ਕੇ ਉਹਨਾਂ ਨੇ ਦਾਲ ਬਣਾਉਣੀ। ਕਈ ਦਿਨ ਕੰਮੀ ਲੋਕ ਜਿਹੜੇ ਹੁੰਦੇ ਸੀ, ਨਾਈ, ਝੀਰ, ਮੋਚੀ, ਜੁਲਾਏ, ਸਾਰਿਆਂ ਦੀਆਂ ਔਰਤਾਂ ਉੱਥੇ ਹੋਣੀਆਂ। ਹਾਂਜੀ। ਉਹਨਾਂ ਨੇ ਇਹ ਕੰਮ ਕਰਨੇ। ਚੂੜਿਆਂ ਨੇ ਉੱਥੇ ਹੋਣਾ। ਚੂੜਿਆਂ ਨੇ ਮਾਲ ਡੰਗਰ ਸੰਭਾਲਣਾ। ਘਰ ਵਾਲੇ ਨੂੰ ਕੋਈ ਪਤਾ ਨਹੀਂ। ਘਰ ਵਾਲੇ ਨੂੰ ਉਹਨੇ ਦਿਨ ਬੇਫਿਕਰੀ ਹੋ ਜਾਂਦੀ ਸੀ। ਉਹਨੂੰ ਕੋਈ ਪਤਾ ਨਹੀਂ ਸੀ ਹੁੰਦਾ। ਸਮਝ ਲੱਗੀ ਨਾ। ਫਿਰ ਜਿੱਦਣ
ਵਿਆਹੁਣ ਜਾਣਾ। ਅੱਛਾ। ਹੁਣ ਤਾਂ ਕਹਿੰਦੇ ਨੇ ਆ ਕੇ ਵੀ ਲੀਮਾ ਕਰਦੇ ਨੇ। ਅੱਛਾ। ਜਿੱਦਣ ਵਿਆਹੁਣ ਜਾਣਾ ਉਦਣ ਸਾਰੀ ਬਰਾਦਰੀ ਜਿਹੜੀ ਆ ਹਾਂ। ਰੋਟੀ ਹੋਣੀ ਆ ਕਿਹੜੀ, ਛੋਰਾ, ਹਾਂ। ਗੋਸ਼ਤ ਰੋਟੀ ਅੱਛਾ। ਤੇ ਐਨੇ ਚੌਲ, ਬਰਤਨ ਕੁਮਾਰ ਨੇ ਲਿਆਉਣੇ ਆ, ਹਾਂ। ਕੱਚੇ ਬਰਤਨ, ਮਿੱਟੀ ਦੇ ਠੰਡੇ ਬਰਤਨ ਹੋਣੇ। ਉਹ ਫਿਰ ਹੁਣ ਜੀ ਮੇਰੇ ਗੱਲ ਆ ਜੀ ਕੁਰਸੀਆਂ ਲਾਓ ਜੀ ਵਾਹ ਕਰੋ। ਨਹੀਂ ਨਹੀਂ, ਇਹ ਤਾਂ ਹੁਣ ਇੱਕ ਦਿਨ ਦਾ ਫੰਕਸ਼ਨ ਕਰਕੇ ਇੰਨਾ ਕੁਝ ਕਰ ਲੈਂਦੇ ਆ, 10 ਦਿਨਾਂ ਦੇ ਫੰਕਸ਼ਨ 'ਚ ਨਹੀਂ ਇੰਨਾ ਕੁਝ ਹੁੰਦਾ। ਹਾਂਜੀ, ਉਹ ਔਰਤਾਂ ਜਿਹੜੀਆਂ ਸੀਗੀਆਂ ਉਹ ਕਪਾਹ, ਜਿਹੜੀ ਆਪਣੀ ਕਪਾਹ ਆ, ਇਹਦਾ ਸੂਤ ਕੱਤ ਕੇ ਤੇ ਖੱਦਰ ਦੇ ਥਾਨ ਬਣਾਉਂਦੀਆਂ ਸੀ ਆਪਣੇ ਹੱਥਾਂ ਨਾਲ। ਹਾਂਜੀ। ਜੁਲਾਹਾ ਬਣਾਉਂਦਾ, ਜਲਾ ਬਣਾਉਣਾ ਨਹੀਂ, ਆਪਣੇ ਕਈ ਘਰਾਂ ਦੀਆਂ ਔਰਤਾਂ ਵੀ ਬਣਾ ਲੈਂਦੀਆਂ ਸੀ। ਔਰਤਾਂ ਉਹ ਦਰੀਆਂ ਬਣਾਉਂਦੀਆਂ ਸੀ। ਹਾਂ। ਉਹ ਦਰੀਆਂ ਬਣਾਉਂਦੀਆਂ, ਦਰੀਆਂ ਬਣਾ ਲੈਂਦੀਆਂ ਸੀ। ਉਹ ਫਿਰ ਜਿਸ ਵਕਤ ਮੇਲ ਨੂੰ ਜੰਝ ਨੂੰ ਬਿਠਾ ਲੈਣਾ ਹੈ ਨਾ, ਹਾਂ। ਉਹ ਥਾਨ ਵਿਛਾ ਲੈਣੇ ਆ ਇਦਾਂ। ਅੱਛਾ। ਇਹ ਥਾਂ ਸਭ ਵਿਛਾਉਣੇ ਆ। ਹੂੰ। ਉੱਤੇ ਇੱਕ ਸਥਾਨ ਉਧਰਲੇ ਪਾਸੇ, ਇੱਕ ਸਥਾਨ ਇਧਰਲੇ ਪਾਸੇ। ਹੇਠਾਂ ਬੈਠਿਆਂ ਰੋਟੀ ਬਾਸ ਆਪਣੇ ਆਰਾਮ ਦੇ ਨਾਲ ਰੋਟੀ ਖਾ ਕੇ ਸਕੂਨ ਨਾਲ। ਹਾਂ, ਬੜੇ ਸਕੂਨ ਨਾਲ ਰੋਟੀ ਖਾ ਹੋਣੀ। ਤੇ ਰੋਟੀ ਇਹੋ ਨਾਲੇ ਜਦੋਂ ਪ੍ਰਾਹੁਣਾ 3-4 ਦਿਨ ਰਹਿੰਦਾ ਸੀ ਆ ਕੇ, ਪ੍ਰਾਹੁਣਾ ਘਰ ਵਾਲਾ ਜੀ ਬਣ ਜਾਂਦਾ ਸੀਗਾ। ਹਾਂ। ਉਹਨੂੰ ਪਤਾ ਲੱਗ ਜਾਂਦਾ ਸੀ ਸਾਰਾ ਵੀ ਕਿੱਥੋਂ ਚੱਕ ਕੇ ਕਿਹੜੀ 'ਚ ਲੱਭਣੀ ਆ। ਹਾਂ। ਉਹ ਪ੍ਰਾਹੁਣਾ ਰਹਿੰਦਾ ਹੀ ਨਹੀਂ ਸੀਗਾ। ਹਾਂ, ਉਹ ਤਾਂ ਪ੍ਰਾਹੁਣਾ ਹੁੰਦਾ ਹੀ ਨਹੀਂ ਪ੍ਰਾਹੁਣਾ ਹੁੰਦਾ ਹੀ ਨਹੀਂ ਸੀਗਾ। ਕਿਉਂ ਆਪਣੇ ਰਿਸ਼ਤੇਦਾਰ ਆਏ ਹੋਣੇ, ਜੇ ਆਂਢ ਗੁਆਂਢ ਦੇ ਪਿੰਡ ਅੱਜ ਦਾ ਹੋਣ ਵਾ ਬਈ ਫਲਾਣੇ ਨੂੰ ਦਾਵਤ ਕਹੋ ਜੀ, ਫਲਾਣੇ ਨੂੰ ਕਹੋ, ਫਲਾਣੇ ਨੂੰ ਨਹੀਂ। ਨਾਈ, ਮੋਚੀ, ਚੀਰ ਸਾਰੇ ਪਿੰਡ 'ਚ ਫੇਰ ਦੇਣਾ, ਲਾਗੀਆਂ ਨੂੰ ਗਾਂ ਫੇਰ ਦੇਣਾ, ਪਤਾ ਲੈ ਆਣਾ ਉਹਨਾਂ ਜਾ ਕੇ, ਲਾਗੀਆਂ ਨੂੰ ਫੇਰ ਦੇਣਾ। ਟੱਬਰਾਂ ਦੀਆਂ ਰੋਟੀਆਂ ਕਹਿਣੀਆਂ, ਟੱਬਰੀਆਂ ਰੋਟੀਆਂ ਕਹਿ ਦੇਣੀਆਂ, ਟੱਬਰੀਆਂ ਰੋਟੀਆਂ ਕਹਿਣੀਆਂ। ਸਾਰੇ ਲੋਕਾਂ ਨੇ ਉੱਥੇ ਹੀ ਹੋਣਾ ਉਸ ਵੇਲੇ, ਕਿਉਂ ਉਹ ਰੋਟੀ ਔਖੀ ਨਹੀਂ ਸੀ ਲੱਗਦੀ। ਉਹ ਸਿੱਧਾ ਜਿਹਾ ਕੰਮ ਸੀ ਨਾ, ਘਰ ਦਾ ਆਟਾ ਗੱਲਬਾਤ ਨਹੀਂ ਸੀਗੇ। ਹਾਂਜੀ, ਨੈਣਾ ਝੀਰੀਆਂ ਨੇ ਪਕਾਉਣਾ ਆ। ਤੇ ਜਿਸ ਤਰ੍ਹਾਂ ਹੁਣ ਤੁਸੀਂ, ਮੈਂ ਤਾਂ ਖੈਰ ਹੁਣ ਇੱਧਰ ਉੱਧਰ ਜਾਣ ਜੋਗਾ ਨਹੀਂ, ਤਾਂ ਜਿਸ ਤਰ੍ਹਾਂ ਹੁਣ ਰੋਟੀਆਂ ਖਰਾਬ ਹੁੰਦੀਆਂ ਨਾ। ਰੋਟੀ ਕਿੱਥੋਂ ਜੀ, ਕਿੰਨੀ ਰੋਟੀ ਤਾਂ ਫੇਰ ਖਾ ਹੋ ਜਾਂਦੀ, ਜਿਹੜੇ ਨਾਨ ਆ ਉਹ ਤਾਂ ਬਿਲਕੁਲ ਹੀ ਖਾਤਾ ਹੀ ਕੋਈ ਨਹੀਂ ਹੈਗਾ, ਬਹੁਤ ਖਰਾਬ ਹੁੰਦੇ। ਉਹ ਰੋਟੀਆਂ ਘਰ ਦੀਆਂ ਨੈਣਾ ਝੀਰੀਆਂ ਨੇ ਪਕਾਈ ਜਾਣੀਆਂ। ਮੰਡੇ ਹੁੰਦੇ ਸੀ ਵੱਡੇ ਵੱਡੇ, ਪੂਰੀ ਤਵੀ ਦੇ ਸਾਇਜ਼ ਦਾ ਆੜੇ ਮੰਡੇ ਹੁੰਦੇ ਸੀ, ਮੰਡਾ ਕਹਿੰਦੇ ਦੇਸੀ ਕਣਕਾਂ ਹੁੰਦੀਆਂ ਸੀ, ਉਹ ਮੰਡੇ ਹੁੰਦੇ ਸੀ। ਸਮਝ ਲੱਗੇ ਨਾ, ਲੇਸ ਵੀ ਉਹਨਾਂ ਦਾ ਪੂਰਾ ਹੁੰਦਾ ਸੀ, ਬਹੁਤ ਸੋਹਣੇ। ਉਹ ਸਹੀ ਹੈ ਨਾ। ਹੁਣ ਦੀ ਰੋਟੀ ਤਾਂ ਲੇਸ ਹੀ ਨਹੀਂ ਹੁੰਦਾ ਜੀ, ਉਹ ਇਹ ਤੋਂ ਜ਼ਿਆਦਾ ਵੱਧ ਹੀ ਨਹੀਂ ਹੈਗੀ ਨਾ। ਅੱਛਾ ਦੇਖ ਲਓ, ਉਦੋਂ ਜਿਹੜੇ ਦੁੱਧ ਘੇ ਵਾਲੇ ਸੀਗੇ, ਉਹ ਜਿਹਨਾਂ ਦੇ ਘਰ ਵਿਆਹ ਹੁੰਦਾ ਸੀ ਉਹਨਾਂ ਦੇ ਘਰ ਦੁੱਧ ਵੀ ਘਲਾ ਦੇਣਾ, ਘੇ ਵੀ ਘਲਾ, ਇਦਾਂ ਹੀ ਸਾਰਾ ਸਭ ਕੁਝ ਸਾਂਝਾ ਹੁੰਦੀਆਂ ਸੀ ਨਾ, ਮੁਹੱਬਤਾਂ ਬੜੀਆਂ ਸੀ। ਹਾਂਜੀ, ਉਦੋਂ ਮੁਹੱਬਤਾਂ ਬਹੁਤ ਬਾੜੀਆਂ ਭਰ ਦੁੱਧਾਂ ਦੀਆਂ ਡੰਗਰ ਚੋ ਕੇ ਭੇਜ ਦੇਣੀਆਂ। ਮੱਝਾਂ ਉਹ ਜਾਣਾ, ਉਹ ਰਹਿਣਾ ਜਦੋਂ ਅਸੀਂ ਰਹਿਣਾ ਉਸ ਘਰ ਦੇ ਵਿੱਚ ਹੀ ਤਾਂ ਦੁੱਧ ਮੱਝਾਂ ਚੋਕ ਲਿਆ ਕੇ ਤਾਂ ਉੱਥੇ ਕਰ, ਸੱਚੀ ਬਾਤ ਆ, ਦੁੱਧ ਮੱਝਾਂ ਚੋਕ ਕੇ ਲਿਆ ਕੇ ਤਾਂ ਉੱਥੇ ਘਰ ਕਰ ਦੇਣਾ। ਯਾਨੀ ਵਿਆਹਾਂ ਸ਼ਾਦੀਆਂ ਵਿੱਚ ਵੀ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ, ਬੜਾ ਹੁੰਦਾ ਸੀ। ਤੇ ਜਿਸ ਵਕਤ ਫਿਰ ਪਾਕਿਸਤਾਨ ਹਿੰਦੁਸਤਾਨ ਬਣਿਆ, ਅੱਛਾ, ਤੇ ਇਸ ਉੱਥੋਂ ਤੋਂ ਲੈ ਕੇ ਮੁਹੱਬਤਾਂ ਵੀ, ਕਿਉਂ ਜਿਹੜੇ ਆਪਣੇ ਸਕੇ ਸੀ ਉਹਨੇ ਕੋਲ ਹੈ। ਹੁਣ ਅਸੀਂ ਰਿਸ਼ਤੇਦਾਰੀਆਂ ਹੈਗੀਆਂ ਥੋੜੀਆਂ ਜਿਹੜੇ ਇਹਦੇ ਵਿੱਚ ਇੱਕ ਦੋ ਘਰ ਬੈਠੇ ਆ, ਪੁਰਾਣੀਆਂ ਰਿਸ਼ਤੇਦਾਰੀਆਂ ਨੂੰ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ, ਹੁਣ ਮੁੰਡਾ ਸਾਡਾ ਆਇਆ ਲੈ ਕੇ ਪਾਣੀ, ਉਹਨੂੰ ਆਪਣਾ ਜਿਹੜਾ ਰਿਸ਼ਤੇਦਾਰ ਵਾ ਕੌਣ, ਸਹੁਰੇ। ਦੇਖੋ ਜੀ ਹੁਣ ਜਿੱਦਾਂ ਮਤਲਬ ਤੇਜ਼ੀ ਦਾ ਦੌਰ ਆ, ਟਾਈਮ ਵੀ ਹੈ ਨਹੀਂਗਾ, ਆਪਣੇ ਨੂੰ ਪੂਰਾ ਮਿਲ ਹੁੰਦਾ, ਉਹ ਵੀ ਬੜਾ ਸ਼ਾਰਟ ਟਾਈਮ ਲਈ। ਉਹ ਜਿਹੜਾ ਜ਼ਮਾਨਾ ਸੀ, ਉਸ ਜ਼ਮਾਨੇ ਦੇ ਵਿੱਚ ਪੁਰਾਣੀਆਂ ਰਿਸ਼ਤੇਦਾਰੀਆਂ ਨੂੰ ਬਹੁਤਾ ਪੁਰਾਣੀਆਂ ਬਾੜਾਂ ਨੂੰ ਛਾਪੇ ਲਾਉਂਦੇ ਹੁੰਦੇ ਸੀਗੇ, ਸਮਝ ਲੱਗ। ਹੁਣ ਇਹ ਚੀਜ਼ ਹੈ ਨਹੀਂ। ਜੇ ਕਿਸੇ ਪੁਰਾਣੇ ਸੱਜਣ ਨਾਲ ਜਾਂ ਪੁਰਾਣੇ ਰਿਸ਼ਤੇਦਾਰ ਨਾਲ ਕੋਈ ਰਿਸ਼ਤਾ ਕਾਇਮ ਕਰ ਲੈਣਾ, ਧੀ ਭੈਣ ਦਾ ਜਾਂ ਮੁੰਡੇ ਆਪਣੇ ਦਾ, ਤੇ ਕਹਿਣਾ ਜੀ ਪੁਰਾਣੀ ਬਾੜ ਨੂੰ ਛਾਪਾ ਲਾਇਆ। ਤੇ ਹੁਣ ਛਾਪੇ ਨਹੀਂ ਲੱਗਦੇ, ਨਾ ਕੋਈ ਲਵਾਉਂਦਾ ਹੀ ਆ। ਨਹੀਂ ਜੀ, ਹੁਣ ਛਾਪਾ ਇਹੋ ਹੈਗਾ ਵੀ ਜਿਹੜਾ ਘਰ ਦੀ ਬੇਗਮ ਨੇ ਕਹਿਤਾ ਉਹ ਕੰਮ ਹੋਣਾ, ਉਹੀ ਕੰਮ ਹੋਣਾ। ਹੋਰ ਦੂਜੇ ਦਾ ਕਿਹਾ, ਸੱਚੀ ਗੱਲ ਆ ਬਜ਼ੁਰਗਾਂ ਦੀ, ਨਾ ਮਾਂ ਦੀ ਪੁੱਛ ਨਾ ਪੇ ਦੀ ਪੁੱਛ, ਨਾ ਉਹ ਜੋ ਕੁਝ ਕਹਿਤਾ ਬੀਵੀ ਨੇ ਉਹ ਕੁਝ ਹੋਣਾ। ਉਹ ਭਾਵੇਂ ਆਪਣੇ ਭਰਾਵਾਂ ਨਾਲ ਰਿਸ਼ਤਾ ਕਰ ਲੈ ਤੇ ਭਾਵੇਂ ਆਪਣੀ ਭੈਣ ਨਾਲ ਕਰ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਸੌਰੀ ਕਿਸਾਨਾ ਸਾਹਿਬ, ਐਵੇਂ ਅੱਜ ਬੜਾ ਹੀ ਮੇਰਾ ਵੀ ਮੂਡ ਬੜਾ ਅੱਛਾ, ਦਿਲ ਕਰ ਰਿਹਾ ਕੋਈ ਸਵਾਲ ਪੁੱਛਣ ਨੂੰ। ਅਗਲੇ ਤੁਹਾਡੇ ਵਾਲੇ ਦੌਰ ਦੇ ਵਿੱਚ ਵੀ ਬੰਦੇ ਕੁੜੀਆਂ ਥੱਲੇ ਲੱਗ ਜਾਂਦੇ ਸੀ, ਕਹਿੰਦੇ ਜਿਵੇਂ ਹੁਣ ਲੱਗਦੇ ਆ। ਕਹਿੰਦੇ ਪਿਛਲਾ ਦੌਰ ਜਿਹੜਾ ਤੁਹਾਡਾ ਸੀ ਨਾ, ਉਦੋਂ ਬੁੜੀਆਂ ਦੀ ਘਰ ਵਿੱਚ ਗੱਲ ਜ਼ਿਆਦਾ ਚੱਲਦੀ ਹੁੰਦੀ ਸੀ ਜਾਂ ਬੰਦਿਆਂ ਦੀ? ਬੰਦਿਆਂ। ਅੱਛਾ, ਬੰਦਿਆਂ ਦੀ ਗੱਲ। ਉਦੋਂ ਬੰਦਿਆਂ ਚੱਲਦੀ। ਉਹ ਜਿਹੜੇ ਜੀ ਬੰਦੇ ਆ ਨਾ, ਹਲੇ
ਬੰਦਿਆਂ ਦੀ ਘਰ ਹੀ ਬੰਦਿਆਂ ਦੀ ਜਿਹੜੀ ਹੈ ਨਾ ਘਰ ਦੇ ਵਿੱਚ ਬੰਦਿਆਂ ਦੀ ਚੱਲਦੀ ਹੁੰਦੀ, ਜਿਹੜੇ ਬੰਦੇ ਨਹੀਂ ਰਹੇ ਉਹਨਾਂ ਦੀ ਫਿਰ ਕੀ ਚੱਲਣੀ ਆ ਜੀ। ਬੜੀ ਸੋਹਣੀ ਗੱਲ ਤਾਂ ਇਹ ਆ, ਨਹੀਂ ਜੀ ਹੁਣ ਤਾਂ- ਬੰਦੇ ਅੱਜ ਦੇ ਦੌਰ ਦੇ ਆ ਜਾਂ ਪਿਛਲੇ ਦੌਰ ਦੇ ਆ, ਬੰਦੇ ਦੀ ਜਿਹੜੀ ਉਹ ਚੱਲਦੀ ਹੀ ਹੁੰਦੀ ਆ। ਮੈਂ ਇਤਫਾਕਨ ਨਹੀਂ, ਮੈਂ ਆ ਟੀਵੀ ਆ ਇਦਾਂ ਦੀਆਂ ਚੀਜ਼ਾਂ ਮੈਂ ਨਹੀਂ ਦੇਖਦਾ, ਮੈਂ ਉੱਥੇ ਬਹਿੰਦਾ ਹੀ ਨਹੀਂ। ਅੱਛਾ ਮੈਨੂੰ ਇਹ ਦੱਸੋ, ਹਾਂਜੀ। ਤੁਹਾਡਾ ਜਿਹੜਾ ਪਿੰਡ ਸੀਗਾ ਹਾਂਜੀ। ਕੀ ਨਾਂ ਲਿਆ ਸੀ? ਤੰਦਾਉਰਾ। ਤੰਦਾਉਰਾ। ਹਾਂ। ਤੰਦਾਉਰਾ ਪਿੰਡ ਦੇ ਵਿੱਚ ਮਸਜਿਦ ਕਿਹੜੀ ਸਾਈਡ ਤੇ ਸੀਗੀ? ਮਸਜਿਦ ਜੀ ਦੋ ਸੀਗੀਆਂ, ਅੱਛਾ, ਇੱਕ ਬੇੜਲੇ ਪਾਸੇ ਉਹ ਤੋਂ ਫਿਰ ਅੰਦਾਜ਼ਾ ਹੋ ਜਾਂਦਾ ਨਾ ਕਿ ਤੁਹਾਡਾ ਘਰ ਕਿੱਧਰਲੀ ਸਾਈਡ ਨੂੰ ਹਾਂ। ਪੈਂਦਾ ਸੀ। ਉਹ ਇੱਕ ਸੀਗੀ ਬੇੜਲੇ ਪਾਸੇ ਤੇ ਇੱਕ ਸੀਗੀ ਢਾਹੇ ਦੇ ਪਾਸੇ, ਸਾਡੇ ਪਾਸੇ। ਅੱਛਾ। ਮਿਸਾਲ ਸਾਡਾ ਘਰ ਇੱਥੇ ਆ ਹਾਂ ਤੇ ਮਸਜਿਦ ਇੱਥੋਂ ਇੱਧਰ ਨੂੰ ਜਾਈਦਾ ਸੀਗਾ ਤੇ ਮਸਜਿਦ ਸੀਗੀ ਇਸ ਪਾਸੇ, ਹਾਂ, ਲਹਿੰਦੇ ਪਾਸੇ ਨੂੰ ਕਿ ਚੜ੍ਹਦੇ ਪਾਸੇ ਨੂੰ? ਵੱਡੀ ਸਾਰੀ ਮਸਜਿਦ ਸੀਗੀ ਲਹਿੰਦੇ ਪਾਸੇ। ਲਹਿੰਦੇ ਪਾਸੇ ਨੂੰ। ਹਾਂ ਠੀਕ ਆ। ਸਾਡੀ ਲਹਿੰਦੇ ਪਾਸੇ, ਜਿਹੜੀ ਸਾਡੇ ਪਾਸੇ ਮਸਜਿਦ ਸੀ ਉਹ ਲਹਿੰਦੇ ਪਾਸੇ ਸੀ। ਅੱਛਾ ਜਿਹੜੀ ਇਹ ਸਾਡੇ ਉਹ ਵੀ ਸਾਡੇ ਤਾਏ ਚਾਚੇ ਲੱਗਦੇ ਸੀਗੇ, ਅੱਛਾ। ਇਹਨਾਂ ਦੇ ਪਾਸੇ ਜਿਹੜੀ ਮਸਜਿਦ ਸੀ ਉਹ ਚੜ੍ਹਦੇ ਪਾਸੇ ਸੀ। ਜਿਹੜੇ ਤਾਇਆ ਚਾਚਿਆਂ ਦਾ ਤੁਸੀਂ ਕਹਿੰਦੇ ਉਹਨਾਂ ਦੇ ਨਾਂ ਕੀ ਸੀ? ਗੁਲਾਮ ਗੌਸ, ਗੁਲਾਮ ਗੌਸ। ਉਹਦੀ ਔਲਾਦ ਕਿੱਥੇ ਬੈਠੀ ਆ? ਉਹਦੀ ਔਲਾਦ ਸਾਦਕਾ ਬਾਦ। ਸਾਲਕਾਬਾਦ ਬੈਠੇ ਆ। ਹਾਂ। ਠੀਕ ਆ। ਅੱਛਾ ਤੁਸੀਂ ਉਹ ਪੂਰਾ ਪਿੰਡ, ਅਸੀਂ ਹੁਣ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਤੁਸੀਂ ਇੱਥੋਂ ਉੱਠ ਕੇ ਚਲੇ ਜਾਣਾ ਆ? ਸਾਨੂੰ ਜੀ ਪਹਿਲੇ ਸਾਡੇ ਕੋਈ ਐਲਾਨ ਹੋਇਆ ਸੀ ਜਾਂ ਕੋਈ ਮੇਰੇ ਚਾਚੇ ਦੇ ਲੜਕੇ, ਨਗਾਰਾ ਵੱਜਿਆ ਸੀ? ਮੇਰੇ ਚਾਚੇ ਦੇ ਲੜਕੇ ਨਾ ਇੱਥੇ ਸੀਗੇ ਲਾਹੌਰ ਅੱਛਾ। ਸਟੇਸ਼ਨ ਤੇ ਮੁਲਾਜ਼ਮ, ਸਟੇਸ਼ਨ ਤੇ? ਸਟੇਸ਼ਨ ਅੱਛਾ। ਲਾਹੌਰ। ਲਾਹੌਰ ਵਿੱਚ? ਇੱਥੋਂ ਉਹ ਸਾਰੇ ਸਾਨੂੰ ਮਾਲੂਮਾਤ ਦਿੰਦੇ ਸੀਗੇ। ਉਹਦਾ ਨਾਂ ਕੀ ਸੀ ਜਿਹੜਾ ਸਟੇਸ਼ਨ ਤੇ ਮੁਲਾਜ਼ਮ ਸੀ? ਉਹ ਇੱਕ ਨਾਂ ਸੀ ਸਾਕ, ਹਾਂ। ਕੀ? ਇੱਕ ਨਾਂ ਸਾਕ। ਸਾਕ। ਹਾਂ। ਅੱਛਾ। ਇੱਕ ਨਾਂ ਸੀ ਤਾਜ। ਤਾਜ। ਹਾਂ। ਇਹ ਉੱਥੇ ਸਟੇਸ਼ਨ ਮਾਸਟਰ ਹੋਣੇ ਆ? ਸਟੇਸ਼ਨ ਮਾਸਟਰ। ਠੀਕ ਆ। ਉਹ ਪਹਿਲਾਂ ਤੋਂ ਪੜ੍ਹ ਲੈ ਕੇ ਨਾ, ਹਾਂ। ਉਦੋਂ ਥੋੜੀ ਪੜ੍ਹਾਈ ਹੁੰਦੀ ਸੀਗੀ। ਅੱਛਾ। ਆ ਪੜ੍ਹਾਈਆਂ ਕਦੋਂ ਸੀ ਉਦੋਂ, ਸਮਝ ਲੱਗੇ ਨਾ। ਉਹ 10-10 ਕਰਕੇ ਤਾਂ ਸਟੇਸ਼ਨ ਮਾਸਟਰ ਦੋਨੇ ਸੀਗੇ ਲਾਹੌਰ। ਉਦੋਂ 10ਵੀਂ ਤਾਂ ਕੋਈ ਕਰਦਾ ਸੀ। ਹਾਂਜੀ 10ਵੀਂ ਤਾਂ ਕੋਈ ਕਰਦਾ ਸੀ। ਹਾਂ ਉਦੋਂ 10 ਉਦੋਂ ਤਾਂ ਜੀ 4-5 ਵਾਲੇ ਜਿਹੜੇ ਹੁੰਦੇ ਸੀ ਉਹ ਕੋਈ ਪਟਵਾਰੀ ਸੀ, ਕੋਈ ਤਹਿਸੀਲਦਾਰ ਸੀ, ਉਹ ਮੁਲਾਜ਼ਮਤਾਂ ਮਿਲਦੀਆਂ ਸੀ। ਹੁਣ ਤਾਂ ਜਿਹੜੇ ਬਹੁਤੇ ਪੜ੍ਹੇ ਉਹਨਾਂ ਨੂੰ ਵੀ ਨਹੀਂ ਲੱਭਦਾ ਕੁਛ ਵੀ, ਨਹੀਂ ਲੱਗਦੀ ਨਾ। ਅੱਛਾ। ਤਾਂ ਮਸਜਿਦਾਂ ਸਾਡੀਆਂ ਇੱਦਾਂ ਸੀ, ਇੱਕ ਲਹਿੰਦੇ ਪਾਸੇ ਸੀ, ਅੱਛਾ। ਇੱਕ ਚੜ੍ਹਦੇ ਨਹੀਂ ਪਾਸੇ। ਤੁਹਾਨੂੰ ਉੱਥੋਂ ਮੈਂ ਇਹ ਪੁੱਛਿਆ ਕਿ ਜਦੋਂ ਤੁਸੀਂ ਉੱਥੋਂ ਉੱਠ ਕੇ ਆਉਣ ਲੱਗੇ, ਹਾਂ। ਵੰਡ ਪੈ ਗਈ ਵੀ, ਹਾਂ। ਵੰਡ ਕਾਹਦੀ ਉਜਾੜਾ ਹੀ ਪਿਆ ਜੀ। ਹਾਂ। ਵੰਡ ਤਾਂ ਇਹਨੂੰ ਮਤਲਬ ਕਹਿ ਲੈਂਦੇ ਆ, ਲੇਕਿਨ ਪਿਆ ਤਾਂ ਉਜਾੜਾ ਹੀ ਆ। ਹਾਂ। ਉੱਜੜ ਕੇ ਆਏ ਆ, ਸਾਰਾ ਕੁਝ ਛੱਡ ਕੇ ਆਪਣਾ। ਉਹ ਵੀ ਜੀ ਉਹਨਾਂ ਉਸ ਟਾਈਮ ਤੇ ਨਾ ਹਾਂ। ਕੋਈ ਜ਼ਰਾ ਕੁ ਗੜਬੜ ਸੀਗੀ। ਅੱਛਾ। ਉਹਨਾਂ ਨੇ ਸਾਨੂੰ ਦੱਸਿਆ ਉੱਥੇ ਸੀ ਬਾਹਰ ਸਾਰੇ ਬੈਠੇ, ਹਾਂ। ਸਾਡੇ ਖੂਹ ਹੁੰਦੇ ਸੀ, ਹਾਂ। ਖੂਹਾਂ ਦੇ ਬੈਠੇ ਸਾਰੇ ਜਣੇ, ਅੱਛਾ। ਤੇ ਉਹ ਗਏ ਆ ਇੱਥੋਂ ਲਾਹੌਰੋਂ। ਅੱਛਾ। ਕਹਿੰਦੇ ਆ ਵੀ ਹਜੇ ਫੈਸਲਾ ਨਹੀਂ ਹੋ ਰਿਹਾ, ਬਾਕੀ ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਅੱਛਾ। ਲੁਧਿਆਣਾ, ਹਾਂ। ਫਿਰੋਜ਼ਪੁਰ, ਅੱਛਾ। ਗੁਰਦਾਸਪੁਰ, ਹਾਂ। ਇਹ ਜਿਹੜੇ ਜ਼ਿਲ੍ਹੇ ਆ ਇਹ ਪਾਕਿਸਤਾਨ ਚ ਆਉਣਗੇ। ਪਾਕਿਸਤਾਨ ਚ ਆ ਰਹੇ ਨੇ? ਪਾਕਿਸਤਾਨ ਚ ਆਉਣਗੇ। ਅੱਛਾ। ਨਹੀਂ ਫਿਰ ਪਹਿਲੇ ਅਸੀਂ ਵੀ ਉੱਠ ਕੇ ਨਹੀਂ ਜਾਣਾ ਪੈਣਾ? ਹਾਂਜੀ ਹਾਂਜੀ। ਇਧਰ ਲਕੀਰ ਵੱਜ ਜਾਣੀ? ਹਾਂਜੀ। ਅੱਛਾ। ਫਿਰ ਰੌਲਾ ਪੈਂਦਾ ਰਿਹਾ। ਹਾਂ। ਉਹ ਰਹਿੰਦੇ ਸੀ ਲਾਹੌਰ, ਹੁਣ ਸ਼ਹਿਰਾਂ ਦੇ ਵਿੱਚ ਤਾਂ ਮਾਲੂਮਾਤ ਹੁੰਦੀ ਸੀ ਨਾ ਸਾਰੀ ਹਰ ਗੱਲ ਦੀ। ਸਹੀ ਬਾਤ ਆ। ਫੇਰ ਗਏ ਆ, ਕਹਿੰਦੇ ਆ ਵੀ ਹਜੇ ਝਗੜਾ ਪਿਆ ਆ ਜਿਹੜਾ ਹੈਗਾ ਨਹਿਰੂ, ਹਾਂ। ਉਹ ਅੰਗਰੇਜ਼ ਦੇ ਪਿੱਛੇ ਪਿਆ, ਭਾਵੇਂ ਤਾਂ ਉਹਨੂੰ ਕੋਈ ਵੱਡੀ ਚੀਰਾ ਦੇਵੇ ਹਾਂ। ਤੇ ਭਾਵੇਂ ਉਹਨੂੰ ਕੋਈ ਹੋਰ ਸ਼ੈ ਪੇਸ਼ ਕਰੇ, ਅੱਛਾ। ਤੇ ਸ਼ਾਇਦ ਆਪਾਂ ਨੂੰ ਆਪਣੇ ਜ਼ਿਲ੍ਹੇ ਵੀ ਨਾ ਪਾਕਿਸਤਾਨ ਚ ਹੋਣ। ਉਹ ਗੱਲ ਹੋਈ। ਅੱਛਾ। ਜਿਸ ਕਸ਼ਮੀਰ ਤੇ ਝਗੜਾ ਸੀ। ਅੱਛਾ। ਕਸ਼ਮੀਰ ਜਿਹੜਾ ਹੁਣ ਇੰਡੀਆ ਕੋਲ ਵਾ, ਹਾਂ। ਉਹ ਕਸ਼ਮੀਰ ਸਾਡੇ ਜ਼ਿਲ੍ਹੇ ਜਲੰਧਰ ਤੋਂ ਤਾਂ ਹੁਸ਼ਿਆਰਪੁਰ ਤੋਂ ਬਿਲਕੁਲ ਨਜ਼ਦੀਕ ਸੀ, ਤਾਂ ਰਸਤਾ ਵੀ ਉਹੋ ਹੀ ਆ। ਠੀਕ ਆ। ਕਰਗਲ ਪਹਾੜੀ ਨੂੰ ਰਸਤਾ ਉਹੀ ਆ। ਉਹੀ ਰਸਤਾ ਸਮਝ ਲੱਗ ਗਈ ਨਾ। ਹਾਂਜੀ। ਉਹ ਜਿਸ ਵਕਤ ਬਾਰਿਸ਼ਾਂ ਹੁੰਦੀਆਂ ਸੀਗੀਆਂ ਹਾਂ। ਤਾਂ ਸਾਡੇ ਪਿੰਡੋਂ ਬਾਰਿਸ਼ ਹੋ ਕੇ ਹਟੀ ਆ, ਤੇ ਸਾਡੇ ਪਿੰਡੋਂ ਕਦੇ ਉੱਚੇ ਨੀਵੇਂ ਥਾਂ ਖੜੇ ਹੋਏ ਤਾਂ ਪਹਾੜੀਆਂ ਦੇਖਦੀਆਂ ਹੁੰਦੀਆਂ, ਪਹਾੜੀਆਂ ਨੇੜੇ ਸੀਗੀਆਂ? ਪਹਾੜੀਆਂ ਨੇੜੇ ਸੀਗੀਆਂ। ਤੇ ਉਹਨਾਂ ਪਹਾੜੀਆਂ ਵਾਸਤੇ, ਉਸ ਕਸ਼ਮੀਰ ਵਾਸਤੇ ਅੱਲਾ ਜਾਣੇ ਵੀ ਇਸ ਨਹਿਰੂ ਨੇ ਉਹਨਾਂ ਨਾਲ ਕੀ ਕੁਛ ਕੀ ਕੀਤਾ, ਕੋਈ ਵੱਡੀ ਦਿੱਤੀ ਆ ਜੋ ਜਾਂ ਵੀ ਕੀਤਾ। ਜੋ ਵੀ ਕੀਤਾ, ਸਮਝ ਲੱਗੀ ਨਾ। ਅੱਛਾ। ਤੁਹਾਡਾ ਕੀ ਦਿਲ ਕਰਦਾ ਸੀ ਵੀ ਇਹ ਜਿਹੜੇ ਏਰੀਆ ਤੁਸੀਂ ਨਾਂ ਲਏ ਆ 7-8 ਜ਼ਿਲ੍ਹਿਆਂ ਦੇ, ਹਾਂ। ਤੇ ਇਹ ਪਾਕਿਸਤਾਨ 'ਚ ਹੀ ਰਹਿ ਜਾਣ
ਹਾਂ ਤੁਹਾਡਾ ਇਹ ਦਿਲ ਕਰਦਾ ਹੋਣਾ ਸਾਡਾ ਦਿਲ ਵੀ ਉੱਠਣਾ ਨਾ ਪਵੇ। ਸਾਡਾ ਤਾਂ ਦਿਲ ਇਹੀ ਕਰਦਾ ਸੀ ਨਾ। ਹਾਂ 5 ਜ਼ਿਲ੍ਹੇ ਜਿਹੜੇ ਸੀਗੇ ਵੀ ਇਹ ਜੇ ਪਾਕਿਸਤਾਨ 'ਚ ਰਹਿ ਗਿਆ ਤਾਂ ਸਾਨੂੰ ਉੱਠਣਾ ਨਾ ਉੱਠਣਾ ਨਾ ਪਊਗਾ। ਸਹੀ ਜਦੋਂ ਹੈ। ਉੱਠਣਾ ਪਿਆ ਤਾਂ ਉਹ ਤਾਂ ਫਿਰ ਸਾਡੇ ਵਾਸਤੇ ਬਹੁਤ ਵੱਡੀਆਂ ਉਹ ਮੁਸੀਬਤਾਂ ਮੁਸੀਬਤਾਂ ਬਣੀਆਂ, ਦਿਲ ਨਹੀਂ ਕਰਦਾ ਹੁਣ ਉੱਠ ਕੇ ਆਉਣ ਨੂੰ। ਬਹੁਤ ਵੱਡੀਆਂ ਮੁਸੀਬਤਾਂ। ਘਰਾਂ ਦੇ ਵਿੱਚੋਂ ਚੁੱਕਿਆ ਕੁਛ ਨਹੀਂ, ਹਾਂ। ਦਰਵਾਜ਼ੇ ਲਾ ਦਿਓ ਜੀ, ਜੰਦੇ ਲਾ ਦਿਓ। ਸਵੇਰ ਦਾ ਟਾਈਮ ਆ, ਅੱਛਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਡੀ ਵਾਲਦਾ ਫੌਤ ਹੋ ਗਈ ਤਾਂ ਮਾਝਾਂ ਚੋ ਕੇ ਨਾ ਹਾਂ ਭਾਂਡੇ ਦੇ ਵਿੱਚ ਦੁੱਧ ਪਾਇਆ, ਅੱਛਾ ਸੂਰਜ ਨਿਕਲਣ ਡਿਆ ਆ ਹਾਂ ਤੇ ਸਾਡੇ ਨਾਲ ਇੱਕ ਪਿੰਡ ਤਲਵਣ ਸੀਗਾ। ਤਲਵਣ ਤਲਵਣ ਅੱਛਾ ਤਲਵਣ ਨੂੰ ਰਾਤ ਨੂੰ ਸਿੱਖਾਂ ਨੇ ਅੱਗ ਲਾਤੀ 4 ਚੁਫੇਰੇ। ਉਹ ਜਦੋਂ ਧੂੰਆਂ ਜਿਹਾ ਨਿਕਲਿਆ ਤੇ ਜਿਹੜੇ ਨੇੜੇ ਤੇੜੇ ਦੇ ਲੋਕ ਸੀ ਨਾ ਪਿੰਡਾਂ ਵਾਲੇ, ਉਹ ਲੋਕ ਸਾਰੇ ਭੱਜ ਗਏ ਉਸ ਵੇਲੇ ਵੀ ਲੋਕਾਂ ਨੂੰ ਕੱਢੀਏ ਵਿੱਚੋਂ ਬਾਹਰ ਕੱਢੀਏ। ਉਹ ਠੀਕ ਆ। ਮੁਸਲਮਾਨਾਂ ਦਾ ਪਿੰਡ ਸੀਗਾ। ਜਿੱਦਣ ਇਹ ਕੰਮ ਹੋਇਆ ਉਦਣ ਹੀ ਫਿਰ ਇਹਨ ਨਹਿਰੂ ਨੇ, ਮੁਸਲਮਾਨ ਜਿਹੜੇ ਸੀਗੇ ਸਿੱਖਾਂ ਨੂੰ ਕੁਛ ਨਹੀਂ ਸੀ ਸਮਝਦੇ। ਅੱਛਾ ਸਾਡੇ ਇਲਾਕੇ ਦੇ ਵਿੱਚ ਸਿੱਖ ਥੋੜੇ ਸੀਗੇ। ਹਾਂ ਮੁਸਲਮਾਨ- ਮੁਸਲਮਾਨ ਆ, ਜਿਹਦੀ ਤਾਦਾਦ ਜ਼ਿਆਦਾ ਹੋਵੇ ਉਹਦੀ ਪਾਵਰ ਵੀ ਜ਼ਿਆਦਾ ਹੁੰਦੀ ਹਾਂਜੀ, ਆ। ਮੁਸਲਮਾਨ ਜ਼ਿਆਦਾ ਸੀ। ਹਾਂ। ਉਹ ਇੱਕ ਬੰਦੇ ਨੂੰ ਸ਼ਹੀਦ ਕਰਦੇ ਸੀ ਤਾਂ ਮੁਸਲਮਾਨ 15 ਬੰਦੇ ਮਾਰਦੇ ਸੀ। ਇਹ ਵੀ ਮਾੜੀ ਗੱਲ ਆ। ਮਾਰਦੇ ਇਹ ਵੀ ਮਾੜੀ ਗੱਲ ਆ। ਮਾੜੀ ਤਾਂ ਸੀਗੀ, ਹਾਂ। ਮਾੜੀ ਤਾਂ ਸੀ। ਫਿਰ ਉਹਦੀ ਨਹੀਂ ਸੀ ਵਾਹ ਭੇਜ ਜਾਂਦੀ ਨਹਿਰੂ ਦੀ। ਹਾਂ। ਨਹਿਰੂ ਨੂੰ ਫਿਰ ਮਿਲਟਰੀ ਮੰਗਾ ਲਈ। ਆ ਚੀਨੀ ਮਲਾਟਾ ਜਾਂ ਪੀਣਿਆ ਨੱਕਾਂ ਵਾਲੀ। ਆ ਫੀਨੇ ਨਕਾਲੀ। ਹਾਂ, ਉਹ ਮਿਲਟਰੀ ਬੁਲਾ ਲਈ। ਫਿਰ ਅੱਛਾ ਉਹਨੂੰ ਬੁਲਾ ਕੇ ਮਿਲਟਰੀ ਨੂੰ ਫਿਰ ਉਹਨਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਸਵੇਰ ਦਾ ਟਾਈਮ ਸੀ। ਅੱਛਾ ਸਵੇਰੇ ਫਿਰ ਦੁਨੀਆ ਨਿਕਲ ਕੇ ਭੱਜ ਤੁਰੀ, ਬੂਹੇ ਜੰਦੇ ਲਾਤੇ ਵੀ ਆਪਾਂ ਮੁੜ ਕੇ ਆ ਜਾਣਾ, ਪਤਾ ਨਹੀਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ, ਆ ਜਾਣਾ ਮੁੜ ਕੇ ਆਪਾਂ। ਠੀਕ ਆ। ਤੁਹਾਨੂੰ ਤਾਂ ਇਹ ਹੋਣਾ ਨਾ ਵੀ ਜੇ ਚਲੇ ਵੀ ਗਏ ਤਾਂ ਸ਼ਾਇਦ ਵਾਪਸ ਆ ਜਾਈਏ। ਵਾਪਸ ਆ ਹਾਂ। ਜਾਈਏ। ਫਿਰ ਅਸੀਂ 3 ਮਹੀਨੇ ਨਕੋਦਰ ਦੇ ਫਾਟਕ ਦੇ ਨਾਲ ਕੈਂਪ ਲੱਗਣਾ ਸ਼ੁਰੂ ਹੋਇਆ। ਅੱਛਾ। ਅੰਗਰੇਜ਼ ਨੇ ਲਵਾਇਆ। ਮੈਂ ਜਿੰਨਾ ਆਪਾਂ ਇੱਥੇ ਰਹੀ ਵਿਆਹ ਰਖਾਵਾਂ ਨਾ, ਹਾਂ ਇੰਨਾ ਮਹਿਤਪੁਰ ਸੀਗਾ ਫਿਰ ਉੱਥੋਂ ਹਾਂ ਨਕੋਦਰ ਤੋਂ। ਇੰਨੇ ਫਾਸਲੇ ਦੇ ਵਿੱਚ ਵੀ ਦੁਨੀਆ ਸਾਰੀ ਆ ਕੇ ਉੱਥੇ ਬੈਠੀ ਹੋਈ ਹੈ। ਕਿੰਨਾ ਟਾਈਮ ਸੀ ਜਦੋਂ ਪਿੰਡੋਂ ਨਿਕਲੇ ਸੀ? ਹਾਂਜੀ, ਟਾਈਮ ਕਿਹੜਾ ਸੀ ਜਦੋਂ ਪਿੰਡੋਂ ਨਿਕਲੇ ਸੀ? ਸੁਬਾਹ ਦਾ ਟਾਈਮ ਸੀ। ਸਵੇਰ ਦਾ ਟਾਈਮ ਸੀ। ਸੂਰਜ ਨਿਕਲ ਰਿਹਾ ਸੀ, ਅੱਛਾ ਦੁਨੀਆ ਨੂੰ ਭਾਜ ਜੁੜਾਈ ਲੱਗੀ ਹੋਈ ਸੀ। ਅੱਛਾ ਗੱਡੇ ਗੁੱਡੇ ਜੋੜ, ਟੱਗੇ ਜੋੜ, ਹਾਂ। ਮਾਲ ਡੰਗਰ ਛੱਡ, ਅੱਛਾ। ਘਰਾਂ ਦੇ ਦਰਵਾਜ਼ੇ ਬੰਦ ਕਰ, ਜੰਦੇ ਲਾ ਦਿਓ। ਬੋਝਲ ਦਿਲਾਂ ਨਾਲ ਨਿਕਲੇ ਆ, ਦਿਲ ਨਹੀਂ ਕਰਦਾ ਹੁਣ। ਹਾਂ, ਬੁੱਢੇ ਬੰਦੇ ਜਿਹੜੇ ਸੀਗੇ ਉਹ ਹਾਂ। ਤਾਂ ਸਫਾ ਨਹੀਂ ਸੀ ਨਿਕਲਦੇ। ਅੱਛਾ ਸਾਡਾ ਦਾਦਾ ਸੀ, ਹਾਂ ਕਹਿੰਦੇ ਹੁਣੇ ਨਹੀਂ ਜਾਣਾ। 100 ਤੇ 15-20 ਸਾਲ ਦੀ ਉਮਰ ਸੀਗੀ। ਅੱਛਾ ਕੰਨਾਂ ਤੋਂ ਕੁਝ ਬੋਲਾ ਸੀ। ਉੱਚੀ ਸੁਣਦਾ ਸੀ। ਹਾਂ, ਮੇਰਾ ਵਾਲਦ ਤਾਂ ਉੱਥੇ ਗਿਆ ਹੈ ਜਿੱਥੇ ਤਲਵਣ, ਤਾਂ ਬਰਾਦਰੀ ਚੋਂ ਚਾਚਾ ਸੀ ਸਾਡਾ। ਹਾਂ ਉਹ ਚਾਚਾ ਕਵੇ ਵੀ ਤਾਇਆ ਚਲੋ ਗੱਡੇ ਤੇ ਬੈਠੋ ਆਪਾਂ ਚੱਲੀਏ। ਕਿੱਥੇ ਜਾਣਾ ਆ? ਪਾਕਿਸਤਾਨ ਬਣ ਗਿਆ, ਆਪਾਂ ਪਾਕਿਸਤਾਨ ਜਾਣਾ ਆ। ਹਾਂ ਉਹ ਕਿਹੜਾ ਪਾਕਿਸਤਾਨ ਬਣ ਗਿਆ? ਅੱਗੇ ਸਿੱਖਾਂ ਦੀ ਹੁਕੂਮਤ ਹੁੰਦੀ ਸੀ, ਅਸੀਂ ਸੋਟਿਆਂ ਦੇ ਨਾਲ ਦੌੜਾ ਦਿੰਦੇ ਹੁੰਦੇ ਸੀ ਸਿੱਖਾਂ ਨੂੰ। ਕੋਈ ਜ਼ਮਾਨਿਆਂ ਦੀਆਂ ਗੱਲਾਂ ਕਰਦੇ ਸੀ, ਹਾਂ। ਬਜ਼ੁਰਗ ਬੰਦੇ ਸੀ। ਸਿਆਣੇ ਪੁਰਾਣੀਆਂ ਗੱਲਾਂ ਕਰਦੇ। ਹਾਂਜੀ, ਆਏ ਇੱਥੇ 6ਵਾਂ 7ਵਾਂ ਦਿਨ ਸੀ, ਬਿਲਕੁਲ ਤੰਦਰੁਸਤ। ਨਵੰਬਰ 9 ਉਹਨਾਂ ਦੇ ਦਿਲ ਨੂੰ ਨਾ ਉਹ ਅਟੈਕ ਵਾਲੀ ਗੱਲ ਹੋਈ। ਯਾਨੀ ਉਹ ਸਦਮਾ ਨਹੀਂ ਬਰਦਾਸ਼ਤ ਕਰ ਸਦਮਾ ਨਹੀਂ ਬਰਦਾਸ਼ਤ ਕਰ ਤੇ ਅਸੀਂ ਕਿੱਥੋਂ ਉੱਠ ਕੇ ਕਿੱਥੇ ਆ ਗਏ? ਕਿੱਥੇ ਉੱਠ ਕੇ ਕਿੱਥੇ ਆਏ। ਕੈਂਪ ਦੇ ਵਿੱਚ ਫੌਤ ਹੋ ਗਿਆ। ਕੈਂਪ 'ਚ ਫੌਤ ਹੋ ਗਏ। ਉਥੋਂ ਫਿਰ ਨਾਲ ਹੀ ਇੱਕ ਲਾਹੀਵਾਲ ਪਿੰਡ ਸੀਗਾ ਨਕੋਦਰ ਦੇ ਨਾਲ, ਹਾਂ ਉੱਥੇ ਦਫਨ ਕੀਤਾ। ਉਹਨਾਂ ਕਬਰਾਂ ਦੇ ਵਿੱਚ ਫਿਰ ਦਫਨ ਕੀਤਾ। ਇਹ ਦੱਸੋ ਵੀ ਜਦੋਂ ਤੁਸੀਂ ਉੱਥੋਂ ਉੱਠ ਕੇ ਆਏ ਹਾਂਜੀ, ਕਿੱਦਾਂ ਨੱਸ ਭੱਜ ਕੇ ਗੱਡਿਆਂ ਤੇ ਬਹਿ ਕੇ ਆਏ ਆ? ਨੱਸ ਭੱਜ ਕੇ, ਕੋਈ ਨੱਸ ਭੱਜ ਕੇ, ਕੋਈ ਉਹ ਤੁਹਾਨੂੰ ਮਿਲਟਰੀ। ਖੌਫ ਦਾ ਹੋਣਾ ਵੀ ਕਿਸੇ ਬੰਨੇ ਹਮਲਾ ਨਾ ਕਰ ਦੇਣ। ਹਾਂਜੀ, ਗੋਲ ਮਾਰਦੇ ਸੀ ਨਾ, ਗੋਲੀਆਂ ਮਾਰਦੇ ਸੀ। ਅੱਛਾ ਉਹ ਜਿਹੜੇ ਫੌਜ ਸੀਗੀ ਨਾ, ਹਾਂ। ਉਹ ਗੋਲੀਆਂ ਮਾਰਦੀ ਸੀ। ਕੋਈ ਨੱਠਦਾ ਸੀ ਤੇ ਫੌਜ ਕਿਉਂ ਭੱਜਦਾ ਗੋਲੀਆਂ ਸੀ। ਮਾਰਦੀ ਸੀ ਜਦੋਂ ਇੱਕ ਚੀਜ਼ ਉੱਠ ਕੇ ਜਾ ਰਹੇ ਆ ਤੁਸੀਂ? ਉਹਨਾਂ ਦਾ ਕੰਮ ਕੀ ਸੀ? ਹਾਂ। ਉਹ ਸ਼ਹੀਦ ਕਰੀ ਜਾਂਦੇ ਸੀ ਮੁਸਲਮਾਨਾਂ ਨੂੰ। ਅੱਛਾ ਸਮਝ ਲੱਗ ਗਈ ਨੇ? ਹਾਂ। ਜਿਸ ਵੇਲੇ ਅਸੀਂ ਆਉਨੇ ਇਹ ਫੀਨੇ ਮਾਰਦੇ ਸੀ ਗੋਲੀਆਂ? ਹਾਂ ਫੀਨੇ ਮਾਰਦੇ ਸੀ? ਹਾਂ ਹਾਂ, ਚੀਨੇ? ਚੀਨੇ ਫੌਜੀ, ਆਹੋ। ਉਹ ਫੌਜ ਚੀਨ ਦੀ ਬੁਲਾ ਲੈਣਾ ਹਾਂ, ਉਹਨਾਂ ਚੀਨ ਦੀ ਨੂੰ ਬੁਲਾ ਉਸ ਵੇਲੇ। ਲੈਣਾ। ਹਾਂ, ਉਹ ਮਾਰਦੇ ਸੀ ਗੋਲੀਆਂ। ਅੱਛਾ ਫਿਰ ਜਿਸ ਵਕਤ ਕੈਂਪਾਂ 'ਚ ਆ ਬੈਠੇ ਆ ਤੇ ਇੱਦਾਂ ਨਾਲ ਪੱਕੇ ਦੇ ਨਾਲ ਹੀ ਬੈਠੇ ਸੀ, ਪੱਕੀ ਸੜਕ ਨਾਲ ਜਿਹੜੀ ਮਹਿਤਪੁਰ ਨੂੰ ਕੋਦਰ ਨੂੰ ਆਉਂਦੀ ਸੀ ਹਾਂਜੀ। ਨਾ, ਉਹ ਸੜਕ ਦੇ ਨਾਲ ਨਾਲ ਹੀ ਕੈਂਪ ਇੱਦਾਂ ਲੱਗਦਾ ਤੁਰਿਆ ਜਾਂਦਾ ਮਹਿਤਪੁਰ ਤਾਈਂ। ਹਾਂ ਇਹ ਇਲਾਕਾ ਜਿਹੜਾ ਇੱਧਰਲਾ ਪਾਸਾ, ਉਹ ਸਾਰੇ ਜੇ ਜ਼ਮੀਨਾਂ ਵੀ ਸੀ ਲੋਕਾਂ ਦੀਆਂ, ਮਾਰੂ ਜ਼ਮੀਨਾਂ ਸੀ, ਬੰਜਰ ਬੰਜਰ ਜ਼ਮੀਨਾਂ ਦੇ ਮੀਂਹ ਵਿੱਚ ਪੈ ਗਿਆ ਤਾਂ ਬੀਜ ਲੈ, ਨਹੀਂ ਤਾਂ ਵਿਹਲੇ। ਹਾਂ, ਹਾਂ ਬਾਰਿਸ਼ਾਂ ਬਹੁਤ ਹੁੰਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ। ਜੇ ਅਸੀਂ 2 ਮਹੀਨੇ ਪਹਿਲੋਂ ਉੱਥੇ ਪਿੰਡ ਬੈਠੇ ਵੀ ਰਹੇ ਹਾਂ ਨਾ, ਹਾਂਜੀ
ਉਸ ਸਾਲ ਕੋਈ ਕੁਦਰਤੀ ਗੱਲ ਸੀ, ਜਦੋਂ ਤੋਂ ਫਸਲਾਂ ਬੀਜ ਦਿੱਤੀਆਂ, ਮਿਰਚਾਂ ਲਾਤੀਆਂ, ਕਪਾਹਾਂ ਬੀਜ ਦਿੱਤੀਆਂ, ਕਮਾਦ ਹੋ ਗਏ, ਮੱਕੀਆਂ ਹੋ ਗਈਆਂ, ਚਰੀਆਂ ਹੋ ਗਈਆਂ, ਠੀਕ ਹੈ। ਫਸਲਾਂ ਬੀਜ ਦਿੱਤੀਆਂ ਤਾਂ ਬਾਰਿਸ਼ਾਂ ਨਹੀਂ ਬੰਦ ਹੋਈਆਂ। ਲਗਾਤਾਰ ਹੀ ਪਈ ਗਈਆਂ। ਬਾਰਿਸ਼ਾਂ ਦੇ ਵਿੱਚ ਅਸੀਂ ਪਹਿਰਾ ਦਿੰਦੇ ਰਹੇ, ਰਾਤ ਨੂੰ ਪਹਿਰਾ ਦੇਣਾ। ਤੇ ਕੋਈ ਬੰਨ ਨਾ ਤੋੜ ਦੇਵੇ। ਹਾਂ ਨਾ, ਹਾਂ ਬੰਦ ਨਹੀਂ ਸੀ ਕੋਈ ਵੀ। ਅੱਛਾ ਇਹਨਾਂ ਤੋਂ ਸਿੱਖਾਂ ਤੋਂ ਡਰਦੇ ਆ। ਅੱਛਾ, ਪਹਿਰਾ ਦੇਣਾ ਤੇ ਰਾਤ ਹਮਲਾ ਨੂੰ ਨਾ ਪਹਿਰਾ ਕਰਨਾ। ਹਮਲਾ ਨਾ ਹਮਲਾ ਕਰਦੇ। ਫਿਰ ਰੋਜ਼ੇ ਸੀਗੇ, ਅੱਛਾ ਰੋਜ਼ੇ ਰੱਖਣੇ ਤੇ ਇਦਾਂ ਪਹਿਰਾ ਵੀ ਦੇਣਾ ਤੇ ਰੋਜ਼ੇ ਵੀ ਰੱਖਣੇ। ਹਾਂ, ਈਦ ਜਿਹੜੀ ਸੀ ਉਹ ਅਸੀਂ 2 ਦਫਾ ਪੜ੍ਹੀ। ਵੱਡੀ ਵੀ ਤੇ ਛੋਟੀ ਵੀ। ਨਹੀਂ ਵੱਡੀ ਨਹੀਂ ਪੜ੍ਹੀ, ਵੱਡੀ ਤਾਂ ਆਈ ਫਿਰ ਕੈਂਪਾਂ 2 ਦਫਾ ਵਿੱਚ। ਕਿੱਦਾਂ ਪੜ੍ਹ ਲਈ? ਵੱਡੀ ਕੈਂਪਾਂ 'ਚ ਇੱਕ ਅੱਧੀ ਜਮਾਤ ਖੜੀ ਆ ਅੱਛਾ ਪਹਿਰੇ ਵਾਸਤੇ, ਹਾਂ, ਤੇ ਇੱਕ ਮੌਲਵੀ ਅੱਧੀ ਜਮਾਤ ਨੂੰ ਈਦ ਪੜਾਉਂਦਾ ਹੈ। ਅੱਧਿਆਂ ਨੇ ਪਹਿਲੇ ਪੜ੍ਹ ਲਈ, ਅੱਧਿਆਂ ਨੇ ਅੱਧਿਆਂ ਨੇ ਪਹਿਲੇ ਪੜ੍ਹੀ, ਦੋ ਫਿਰ- ਜਮਾਤਾਂ ਹੋਈਆਂ। ਹਾਂਜੀ, ਫਿਰ ਉਹ ਪਹਿਰੇ ਤੇ ਖੜੇ ਹੋਏ ਤੇ ਦੂਜਿਆਂ ਨੇ ਪੜ੍ਹੀ। ਇਹ ਗਈ ਨਾ। ਤੇ ਈਦ ਦੇ ਮਹੀਨੇ ਦੀ ਉਹ ਦਿਨ 14 ਤਰੀਕ ਆ, ਅੱਛਾ ਜਿੱਦਣ ਅਸੀਂ ਘਰੋਂ ਨਿਕਲੇ।